ਬਬਲੂ ਭਾਈ। ਹਾਂ ਹਾਂ ਆ ਘਰ ਇਹ ਗਲੀ ਤੇ ਆ ਹੀ ਦੱਸੀ ਆ ਲੇਕਿਨ ਉਹ ਇਧਰ ਆ ਇਧਰ ਉਹ ਰਾਣਾ ਸਾਹਿਬ ਉਹ ਇਧਰ ਰਾਣਾ ਸਾਹਿਬ ਨੇ ਪੈਂਦੀ ਸੱਟੇ ਮਿਲਣਾ ਆਪਾਂ ਹੈ। ਰਾਣਾ ਸਾਹਿਬ ਹੀ ਨੇ ਬਾਬਾ ਜੀ। ਹਾਂ ਉਹ ਹੀ ਨੇ ਕਹਿ ਰਿਹਾ ਸੀ। अस्सलाम वालेकुम जी। अस्सलाम वालेकुम जी। राणा साहब ने कमाली ने ਭਾਜੀ अस्सलाम वालेकुम। ਜਾਂ ਟੂਟੀ ਬੰਦ ਪੈਪ ਦੀ ਇੰਨੀ ਆਵਾਜ਼ ਤੇ ਨਹੀਂ ਹੁੰਦੀ, ਫੇਰ ਨਹੀਂ ਸੁਣ ਰਿਹਾ ਗਾ। ਜਾਂ ਅੰਦਰ ਟੂਟੀ ਬੰਦ ਕਰਿਆ ਜਾ। ਲੈ ਅੰਦਰ ਜਾਵਾਂ ਕੁੱਤਾ ਪੈ ਜਾਵੇ, ਇਹੋ ਜਿਹੇ ਵੱਡੇ ਬੰਦੇ ਨੇ ਕੁੱਤਾ ਹੀ ਬੜਾ ਵੱਡਾ ਰੱਖਿਆ ਹੁੰਦਾ। ਭਾਜੀ ਸਲਾਮ ਅਲੈਕਮ। ਭਾਜੀ अस्सलाम वालेकुम ਭਾਜੀ। अस्सलाम वालेकुम। ईद मुबारक जी। ਭਾਜੀ ਛੱਡ ਕੇ ਮਿਲਣਾ। ईद मुबारक ਭਾਜੀ। ਭਾਜੀ ਇਹਨਾਂ ਨੂੰ ਭਰਨ ਦਾ ਜੇ 2 ਮਿੰਟ ਜ਼ਰਾ ਬੰਦ ਤੇ ਕਰੋ। ਹੁਕਮ ਸਰ ਮਿਲਣ ਆਏ ਸੀ ਮਿਲਣ ਆਏ ਸੀ ਜੀ ਤੁਹਾਨੂੰ ਅਸੀਂ। ਮਿਲ ਲਿਆ ਨਹੀਂ ਆ ਛੱਡ ਕੇ ਮਿਲੋ ਨਾ। ਮਤਲਬ ਸਰ ਅਸੀਂ ਬੜੀ ਦੂਰੋਂ ਆਏ ਆ, ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਹੁਕਮ ਕਰੋ। ਆ ਬੰਦ ਕਰੀਏ 1 ਮਿੰਟ ਯਾਰ। ਮਨ ਕਰਦੇ ਯਾਰ। ਹਾਂਜੀ ਰਾਣਾ ਸਾਹਿਬ ਈਦ ਮੁਬਾਰਕ। ਨਈ ਮੈਮਰੀ ਮੇਰਾ ਨਾਮ ਹੈ ਜੀ ਤੇ ਭਾਈ ਮੈਂ ਰਫੀਕ ਬਬਲੂ ਜੀ। ਰਫੀਕ ਬਬਲੂ। ਅੱਛਾ ਠੀਕ। ਤੇ ਹਾਂਜੀ ਸਰ ਟਾਈਮ ਥੋੜਾ ਚਾਹੀਦਾ ਸੀ ਤੁਹਾਡਾ। ਮਤਲਬ ਕੋਈ ਗੱਲਬਾਤ ਕਰਨੀ ਸੀ ਤੁਹਾਡੇ ਨਾਲ, ਕੋਈ ਬਹਿਣ ਉੱਠਣ ਦਾ ਮਾਹੌਲ ਕੋਈ। ਕਿਤੇ ਬਹਿ ਕੇ ਮੈਂ ਕਿਹਾ ਗੱਲ ਹੋ ਜਾਂਦੀ ਜੀ। ਹੁਕਮ ਕਰੋ ਹੁਕਮ ਕਰੋ। ਨਹੀਂ ਹੁਕਮ ਤੁਹਾਨੂੰ ਅਸੀਂ ਕਰ ਸਕਦੇ ਹਾਂ ਜੀ, ਤੁਸੀਂ ਵੱਡੇ ਬੰਦੇ ਜੀ। ਅਰਜ਼ੀ ਕਰਨੀ ਅਸੀਂ। ਇਧਰ ਛੱਡੋ ਇਹਨੂੰ ਜੀ ਜੀ। ਕਹਿ ਤੂੰ ਕਹਿ ਇੱਥੇ ਹੀ ਭਾਜੀ ਉਹ ਬੈਂਦੇ ਉੱਠਦੇ ਨਹੀਂ ਤੁਸੀਂ ਕਿਤੇ? ਯਾਰ ਉਹ ਗੱਲ ਦੱਸੋ ਕੀ ਮਸਲਾ ਹੈ। ਉਹ ਗੱਲ ਬਹਿ ਕੇ ਕਰਨ ਵਾਲੀ ਆ ਜੀ। ਉਹ ਖੈਰੀਅਤ ਹੈ? ਹਾਂਜੀ ਜੀ ਖੈਰੀਅਤ ਹੀ ਹੈ। ਹਾਂਜੀ ਦੱਸੋ। ਉਹ ਇਹ ਖਲੋਤਿਆਂ ਕੋਲ ਹੀ ਪੁੱਛੀ ਜਾਂਦਾ ਵਾ। ਖੈਰ ਆ ਭਾਜੀ ਤੁਸੀਂ ਵੀ ਬਾਹਰ ਹੀ ਰਹਿੰਦੇ, ਅੰਦਰ ਨਹੀਂ ਬੈਨੇ? ਬੈਨੇ ਆ। ਕਦੋਂ? ਤੇ ਬਹਿ ਕੇ ਗੱਲ ਕਰਨ ਵਾਲੀ ਰਿਸ਼ਤੇਦਾਰ ਸਾਡੇ ਜਾਂਦੇ ਨੇ ਅੰਦਰ, ਮਤਲਬ ਕਿ ਇਹ ਤਾਂ ਨਹੀਂ ਨਾ ਹੁਣ ਕਿ ਜਿਹੜਾ ਬੰਦਾ ਆਇਆ ਉਹਨੇ ਕਿਹਾ ਬਹਿ ਗੱਲ ਕਰਨੀ ਆ ਤਾਂ ਮੈਂ ਅੰਦਰ ਵਾੜ ਕੇ ਬਿਠਾ ਲਵਾਂ। ਭਾਜੀ ਜਿਹੜਾ ਬੰਦਾ ਕਿਹੜਾ ਫੈਨ ਆ ਤੁਹਾਡੇ? ਫੈਨ ਆ ਤੁਹਾਡੇ, ਸਾਡਾ ਤੇ ਪੂਰਾ ਠੀਕ ਹੈ ਮਿਲ ਲਿਆ। ਕਬੀਲਾ ਫੈਨ ਆ, ਸਾਡਾ ਖਾਨਦਾਨ ਫੈਨ ਆ ਤੁਹਾਡਾ ਜੀ। ਸਾਡੇ ਅੱਬਾ ਜੀ ਬੜੇ ਫੈਨ ਆ ਤੁਹਾਡੇ, ਉਹਨਾਂ ਨੇ ਤਾਂ ਖਿਲਾਇਆ ਅੱਛਾ ਬਹੁਤ ਸਾਨੂੰ। ਸ਼ੁਕਰੀਆ। ਸਲਾਮ ਦੇਣਾ ਮੇਰਾ ਉਹਨਾਂ ਨੂੰ। ਨਹੀਂ ਪਹਿਲਾਂ ਉਹਨਾਂ ਦਾ ਤੇ ਲੈ ਲਓ, ਅਸੀਂ ਤੇ ਦਿੱਤਾ। ਲੈ ਲਿਆ। ਵਾਲੇਕੁਮ ਅਸਲਾਮ। ਥੈਂਕ ਯੂ ਬਹੁਤ ਸ਼ੁਕਰੀਆ। ਭਾਜੀ ਪੀਜ਼ਾ ਛੱਡਣ ਜਾਣਾ। ਚਲਾਓ ਪੈਪ। ਰਾਣਾ ਸਾਹਿਬ ਕਿਤੇ ਯਾਰ ਕੰਮ ਤੇ ਹੋ ਤੁਸੀਂ? ਛੁੱਟੀ ਨਹੀਂ ਤੁਹਾਨੂੰ ਅੱਜ? ਈਦ ਹੈਗੀ ਆ, ਤੇ ਮਜ਼ੇ ਤੁਸੀਂ ਯਾਰ ਉਹ ਈਦ ਹੈ, ਮੇਰੀ ਈਦ ਆ ਯਾਰ। ਮੇਰਾ ਸਾਡੀ ਵੀ ਈਦ ਆ ਭਾਜੀ। ਸਾਡੀ ਵੀ ਈਦ ਆ ਭਾਜੀ। ਅਸਲ ਦੇ ਵਿੱਚ ਅਸੀਂ ਕੁਝ ਅੱਬਾ ਜੀ ਦੀਆਂ ਗੱਲਾਂ ਦੱਸਣ ਆਏ ਸੀ। ਬੰਦ ਕਰ ਦੇਣਾ ਯਾਰ, ਬੰਦ ਕਰ ਦਿਓ। ਉਹ ਬੰਦ ਕਰਦੇ ਭਾਈ, ਰੋਡ ਨੇ ਆ ਬੂਟੇ ਅੱਗੇ ਨੂੰ ਜੀ। ਹੁਕਮ। ਕਿੰਨਾ ਪਾਣੀ ਏਦਾਂ ਥੱਲੇ ਬਹਿ ਤੁਹਾਡੇ ਦਾਦਾ ਜੀ ਨੇ ਮੈਨੂੰ ਸਲਾਮ ਦਿੱਤਾ। ਅੱਬਾ ਜੀ ਨੇ ਸਲਾਮ ਦਿੱਤਾ। ਹਾਂਜੀ ਵਾਲੇਕੁਮ ਅਸਲਾਮ। ਜੀ ਮੈਂ ਅੱਗੋਂ ਅਰਜ਼ ਕੀਤੀ ਤੁਹਾਨੂੰ ਕਿ ਤੁਸੀਂ ਉਹਨਾਂ ਨੂੰ ਮੇਰਾ ਵੀ ਸਲਾਮ ਦੇ ਦੇਣਾ ਜੀ। ਜੀ ਕਿਉਂ ਨਹੀਂ ਜੀ। ਠੀਕ ਹੈ ਜੀ। ਤੇ ਜਿਹੜੀਆਂ ਉਹਨਾਂ ਨੇ ਗੱਲਾਂ ਜਿੰਦੇ ਬਸਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜੀ। ਓਏ ਨਾ ਮਿਲੀ ਓਏ ਆ ਜਿਹੜੀ ਜੱਫੀ ਐਂਡ ਵਾਲੀ ਓ, ਇਸ ਤੋਂ ਬਾਅਦ ਮਹਿਮਾਨ ਜਾਂਦਾ ਹੁੰਦਾ। ਆ ਜੱਫੀ ਚਾਹੇ ਤੋਂ ਬਾਅਦ ਕਰਾਂਗੇ। ਹਾਂਜੀ ਉਹ ਅੱਬਾ ਜੀ ਦੀਆਂ ਕੁਝ ਗੱਲਾਂ ਕਰਨੀਆਂ ਜੀ ਤੁਹਾਡੇ ਨਾਲ। ਉਹ ਤੇ ਬੜੇ ਵੱਡੇ ਫੈਨ ਆ ਜੀ, ਉਹਨਾਂ ਨੇ ਭੇਜਿਆ ਜੀ। ਉਹ ਭਾਜੀ ਉਹ ਨਾ ਇਦਾਂ ਹੀ ਕਰਨੀਆਂ। ਹਾਂਜੀ ਦੱਸੋ। ਇਦਾਂ ਹੀ ਤਾਂ ਮਿਲਣ ਦੇ ਸਾਨੂੰ। ਹੁਕਮ ਕਰੋ। ਕੋਈ ਨਹੀਂ ਕਰੋ, ਟਾਈਮ ਘੱਟ ਹੈ। ਹੁਕਮ ਕਰੋ। ਕਿਤੇ ਬਹਿ ਜਾਂਦੇ, ਮੈਂ ਕਹਿੰਦਾ ਫੇਰ ਸੀ ਜੀ, ਥੱਕੇ ਪਏ ਅਸੀਂ ਜੀ। ਖੜੇ ਹੋ ਜਾਓ ਬਸ। ਹੁਕਮ ਕਰੋ ਭਾਜੀ। ਇਹਦੇ ਝੂਲੇ 'ਚ ਸਰ ਗਿਆ ਤੇ ਨਹੀਂ ਬਹਿੰਦਾ ਕਿਉਂ ਨਹੀਂ? ਬਹਿਣ ਵਾਲਾ ਕਿਉਂ ਨਹੀਂ ਆ ਰਿਹਾ? ਲੱਤਾਂ ਠੀਕ ਆ ਭਾਜੀ। ਉਹ ਗੱਲ ਅਸਲ 'ਚ ਇਹ ਸੀ ਕਿ ਅੱਬਾ ਜੀ ਨੇ ਕੁਝ ਪੈਗਾਮ ਤੁਹਾਡੇ ਤੱਕ ਪਹੁੰਚਾਉਣੇ। ਜੀ ਹੁਕਮ ਕਰੋ। ਇਦਾਂ ਖੜੇ? ਹਾਂਜੀ ਭਾਜੀ ਗੱਲ ਲੰਮੀ ਆ ਜ਼ਰਾ। ਕੋਈ ਨਹੀਂ ਮਸਲਾ। ਇਦਾਂ ਮੰਜੀ ਕਿਸੇ ਦੀ ਫੜ ਲਓ, ਜੇ ਘਰ ਹੈ ਨਹੀਂ ਬੰਦਾ ਮੰਜੀ ਕੱਢ ਲੈਂਦਾ, ਕਿਸੇ ਦੀ ਫੜ ਲਓ ਭਾਈ। ਮੇਰੇ ਮੰਜੀਆਂ ਹੁੰਦੀਆਂ ਨੇ, ਕੋਈ ਅਜ਼ੀਜ਼ ਰਿਸ਼ਤੇਦਾਰ ਮੇਰਾ ਕੋਈ ਦੋਸਤ ਆਵੇ ਤੇ ਉਹਦੇ ਵਾਸਤੇ ਮੰਜੀਆਂ, ਸੋਫੇ, ਬਿਸਤਰੇ, ਬੈੱਡ ਜਿਹੜੇ ਨੇ ਨਾ ਉਹ ਹੁੰਦੇ ਨੇ। ਏਦਾਂ ਤੁਰਤੂ ਫਿਰਤੂ ਲਾਲ ਸ਼ਰਟ ਪਾ ਕੇ ਕੋਈ ਵੀ ਆ ਜਾਵੇ ਇੱਧਰ ਫਿਰਦਾ ਤੁਰਦਾ ਤੇ ਉਹ ਮੈਂ ਉਹਨੂੰ ਕੀ ਕਹਾਂ ਕਿ ਆ ਜਾਓ ਅੰਦਰ ਡਰਾਇੰਗ ਰੂਮ 'ਚ, ਤੁਹਾਡੇ ਵਾਸਤੇ ਫਿਸ਼ ਮੰਗਾਉਣਾ, ਮੈਂ ਉੱਥੋਂ ਤੁਹਾਡੇ ਵਾਸਤੇ ਪੀਜ਼ਾ ਮੰਗਾਉਣਾ ਆ। ਸਾਡੇ ਸ਼ਹਿਰ ਦੇ ਵਿੱਚ ਮਟਨ ਦਾ ਕੀਮਾ ਬਹੁਤ ਅੱਛਾ ਬਣਦਾ ਹੈ। ਮੈਂ ਇਹ ਕਹਿਣ ਲੱਗ ਪਵਾਂ, ਮਤਲਬ ਇਦਾਂ ਹੀ ਹੁੰਦਾ ਹੈ। ਫੈਨ ਤੁਰਦਾ ਫਿਰਦਾ ਆਇਆ ਤਾਂ ਉਹਦੇ ਨਾਲ ਸਲਾਮ ਦੁਆਈ ਹੁੰਦੀ ਹੈ, ਬਸ ਇਦਾਂ ਕੁਛ ਹੀ ਹੁੰਦਾ ਹੈ ਫੈਨ। ਭਾਜੀ ਅਸੀਂ ਤੇ ਹੈ ਹੀ ਆ, ਸਾਡੇ ਅੱਬਾ ਜੀ ਬਹੁਤ ਫੈਨ ਨੇ ਜੀ। ਅੱਛਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਲਾਮ ਦੇਣਾ ਮੇਰਾ ਉਹਨੂੰ। ਭਾਜੀ ਅੱਗੇ ਮਿਲਦੇ ਲਿਆ ਵਾ, ਕਿਹੜੀ ਗੱਲੋਂ ਤੁਸੀਂ ਸਾਡਾ ਏਡਾ ਟੋਰਾ ਕਰਾਉਂਦੇ ਹੋਏ ਜੇ? ਪਹਿਲਾਂ ਗੱਲ ਤੇ ਸੁਣੋ। ਅਸਲ ਦੇ ਵਿੱਚ ਜੀ ਉਹ ਸਾਡੇ ਵਾਲਦ ਸਾਹਿਬ ਨਾ ਜਿਹੜੇ ਤੁਸੀਂ ਵੈਸੇ ਗੱਲ
ਫਿੱਕੀਆਂ ਹੀ ਕਰ ਰਹੇ ਸੀ, ਇੱਧਰ ਆ ਕੇ ਕੋਈ ਬਹੁਤ ਅੱਛੀ ਨਹੀਂ ਹੋ ਜਾਣੀ, ਆ ਜਾਓ ਤੁਸੀਂ। ਨਹੀਂ ਉਧਰ ਤੁਹਾਡੀ ਜੱਫੀ ਵਾਲਾ ਹੱਥ ਬਹੁਤ ਖੁੱਲਾ, ਮੈਂ ਤਾਂ ਇੱਧਰ ਆਇਆ ਭਾਈ। ਗੱਲ ਇਹ ਆ ਕਿ ਵਾਲਦ ਸਾਹਿਬ ਜਿਹੜੇ ਆ ਬੜੇ ਮਤਲਬ ਤੁਹਾਡੇ ਫੈਨ ਆ ਜੀ, ਤੇ ਉਹ ਰਾਤ ਦਿਨ ਤੁਹਾਡੀਆਂ ਗੱਲਾਂ ਕਰਦੇ, ਉਹਨੀਆਂ ਰਿਸ਼ਤੇਦਾਰਾਂ ਦੀਆਂ ਮੈਂ ਆਪਣੇ। ਬਿਲਕੁਲ ਤੁਹਾਡੇ ਨੇੜੇ ਖੜਾ ਹਾਂ, ਐਡੀ ਉੱਚੀ ਬੋਲਣ ਦੀ ਵੈਸੇ ਕੋਈ ਗੱਲ ਨਹੀਂ ਹੈ ਵੈਸੇ। ਨਹੀਂ ਉਹ ਗੱਲ ਦੱਸਣਾ ਚਾਹ ਰਿਹਾ ਮੈਂ ਬਹੁਤ ਉੱਥੇ ਨਹੀਂ ਮੈਂ ਖੜਾ ਜਿਹੜਾ ਤੁਸੀਂ ਇੰਨਾ ਉੱਚੀ ਉੱਚੀ। ਮੈਂ ਕਦ ਦੇ ਹਿਸਾਬ ਨਾਲ ਗੱਲ ਪਹੁੰਚਾ ਰਿਹਾ ਤੁਹਾਡੇ ਕੋਲ। ਨਹੀਂ ਪਹੁੰਚ ਰਹੀ ਹੈ ਮੈਨੂੰ, ਤੁਸੀਂ ਅਗਰ ਆਰਾਮ ਨਾਲ ਵੀ ਕਰੋਗੇ ਤਾਂ ਪਹੁੰਚੇਗੀ, ਕੋਈ ਐਸੀ ਗੱਲ। ਹੁਕਮ ਕਰੋ। ਤੇ ਉਹ ਅੱਬਾ ਜੀ ਚਾਹੁੰਦੇ ਸੀ ਕਿ ਉਹ ਕਿਸੇ ਤਰੀਕੇ ਦੋ ਨਾਲ। ਬੰਦੇ ਆਏ ਆ, ਅੱਧੀ ਦੀ ਗੱਲ ਕਰੋ ਤੁਸੀਂ, ਅੱਧੀ ਉਹ ਦੱਸ ਦਿਆ ਕਰੇ, ਅੱਧੀ ਉਹ ਦੱਸ ਦਿਆ ਕਰੇ। ਨਹੀਂ ਹੁਣ ਵੱਡਾ ਤੁਸੀਂ ਹੁਕਮ ਕਰੋ। ਵੱਡਾ ਭਾਜੀ ਉਹਨਾਂ ਦੀ ਸੁਣ ਲਓ ਪਹਿਲਾਂ। ਚਲੋ ਦੱਸੋ। ਮੈਂ ਜ਼ਿਆਦਾ ਲੰਮੀ ਗੱਲ ਬਰਦਾਸ਼ਤ ਨਹੀਂ ਕਰਦਾ। ਚਲੋ ਦੱਸੋ ਜੀ। ਹਾਂਜੀ, ਤੇ ਉਹ ਵਾਲਦ ਸਾਹਿਬ ਨੇ ਆਖਿਆ ਸੀ ਕਿ ਇਹ ਗੱਲ ਤੁਸੀਂ 5-6 ਵਾਰੀ ਕਰ ਚੁੱਕੇ ਆ, ਵਾਲਦ ਸਾਹਿਬ ਵਾਲਦ ਸਾਹਿਬ ਵਾਲਦ ਸਾਹਿਬ ਵਾਲਦ ਸਾਹਿਬ। ਤੁਹਾਡੇ ਵਾਲਦ ਸਾਹਿਬ ਮੇਰੇ ਫੈਨ ਨੇ। ਹਾਂਜੀ ਹਾਂਜੀ ਬਿਲਕੁਲ, ਹਾਂ ਬਿਲਕੁਲ ਬਿਲਕੁਲ। ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੂੰ ਸਲਾਮ ਦੇਣਾ ਮੇਰਾ। ਲੇਕਿਨ ਅਸੀਂ ਤੁਹਾਨੂੰ ਲੈਣ ਆਏ ਆ ਭਾਜੀ। ਉਹਨਾਂ ਨੇ ਕਿਹਾ ਰਾਣਾ ਸਾਹਿਬ ਨੂੰ ਲੈ ਕੇ ਆਓ ਮੇਰੇ ਕੋਲ। ਮੈਂ ਉਹਨਾਂ ਨੂੰ ਮੋਬਾਈਲ ਤੇ ਸਕਰੀਨ ਤੇ ਹੀ ਵੇਖਿਆ, ਮੈਂ ਉਹਨਾਂ ਨੂੰ ਏਦਾਂ ਵੇਖਣਾ ਚਾਹੁੰਦਾ, ਮੇਰੇ ਸਾਹਮਣੇ ਬੈਠੇ ਹੋਣ ਜੀ। ਇਹ ਖੁਆਇਸ਼ ਕੀਤੀ ਆ ਜੀ। ਨਹੀਂ ਉਹ ਇਸ ਤਰ੍ਹਾਂ ਤਾਂ ਨਹੀਂ ਨਾ ਹੁੰਦਾ ਹੁਣ, ਮਤਲਬ ਕਿ ਅਸੀਂ ਆਰਟਿਸਟ ਤਾਂ ਨਹੀਂ ਨਾ ਹੁਣ, ਮਤਲਬ ਕਿ ਉਹ ਗੱਡੀਆਂ ਨੇ ਸਟੇਸ਼ਨਾਂ ਕੋਲ ਆਉਣਾ ਹੁੰਦਾ। ਟੇਸਟ ਕੀ ਗੱਲ ਭਾਜੀ ਅੱਬਾ ਜੀ ਤਬੀਅਤ ਨਹੀਂ ਨਾ ਠੀਕ ਹੈਗੀ, ਤੇ ਉਹ ਕਹਿ ਰਹੇ ਸੀ ਕਿ ਚਲੋ ਰਾਣਾ ਸਾਹਿਬ ਨੂੰ ਮੈਂ ਦੇਖ ਲੈਂਦਾ ਆਖਰੀ ਵਾਰੀ, ਤੇ ਚਲੋ ਤੁਹਾਡੀ ਮਿਹਰਬਾਨੀ ਸੀ, ਮਾੜੇ ਬੰਦੇ ਆ ਭਾਜੀ। ਕੀ ਮਸਲਾ ਉਹਨਾਂ ਦਾ? ਉਹਨਾਂ ਨੂੰ ਇਹੀ ਤੁਹਾਡੀ ਪ੍ਰੋਬਲਮ, ਤੁਹਾਡੀ ਤਲਬ ਆ ਜੀ, ਤੁਹਾਡੀ ਤਲਬ। ਮਸਲਾ ਕੋਈ ਦਵਾਈ ਨਹੀਂ ਖਾ ਰਹੇ, ਸਿਰਫ ਤੁਹਾਨੂੰ ਦੇਖਣਾ ਚਾਹ ਰਹੇ ਉਹ ਕਹਿੰਦੇ ਮੈਨੂੰ ਸਿਰਫ ਇੱਕ ਦਫਾ ਰਾਣਾ ਇਜਾਜ਼ ਦਿਖਾ ਦਿਓ, ਮੇਰੀ ਈਦ ਹੋ ਜਾਣੀ ਹੈ। ਹਾਂ ਜੀ ਚਲੋ ਆਓ ਬੈਕ ਗੱਲ ਕਰਦੇ ਹਾਂ। ਆ ਜਾਓ ਭਾਜੀ, ਆ ਜਾਓ ਜੀ, ਆ ਜਾਓ। ਓਏ ਅੰਦਰ ਸੱਦ ਲਿਆ ਹੀ ਆਪਾਂ ਨੂੰ ਉਹਨੇ। ਉਹ ਸਮਝ ਆ ਗਈ ਗੱਲ, ਅਸਲ 'ਚ ਨਾ ਪਹਿਲਾਂ ਉਹਦੀ ਸਮਝ ਹੀ ਨਹੀਂ ਸੀ ਆਉਂਦੀ ਗੱਲ। ਜੀ ਰਾਣਾ ਸਾਹਿਬ ਆ ਜਾਓ, ਬੈਠੋ ਬੈਠੋ ਜੀ, ਬੈਠੋ ਜੀ। ਹੁਣ ਦੱਸੋ ਜੀ। ਭਾਜੀ ਆ ਤੇ ਇਦਾਂ ਲੱਗਦਾ ਮੈਂ ਵਾਲ ਕਟਾਉਣ ਆਇਆ, ਐਡੀ ਉੱਚੀ ਕੁਰਸੀ। ਤੁਸੀਂ ਖਾਨ ਸਾਹਿਬਾਂ ਦੇ ਮੁੰਡੇ? ਨਹੀਂ ਭਾਜੀ ਇਹ ਨੇ। ਨਹੀਂ ਨਹੀਂ ਭਾਜੀ, ਉਹ ਕੁਰਸੀ ਉੱਚੀ ਆ ਨਾ, ਤੇ ਉਹ ਮੈਂ ਵੇਖੋ ਤੁਹਾਡੇ ਤੋਂ ਉੱਚਾ ਲੱਗਾ। ਡਰਾਮੇ ਡਰੂਮਿਆਂ 'ਚ ਕੰਮ ਕਰਦੇ ਆ, ਐਦਾਂ ਗੱਲਾਂ ਡਰਾਮਿਆਂ ਵਾਲੇ ਮੁੰਡੇ ਕਰਦੇ ਹੁੰਦੇ ਆ। ਹਰ ਗੱਲ ਤੇ ਜੁਗਤ ਕਰਨੀ, ਹਰ ਗੱਲ ਤੇ ਅਗਲੇ ਬੰਦੇ ਨੂੰ ਹੁਜਤ ਕਰਨੀ। ਆਹ ਤੇ ਮੈਂ ਗੱਲ ਕੀਤੀ ਜੀ, ਜੁਗਤ ਥੋੜਾ ਹੀ ਹੈ। ਮੈਂ ਤੇ ਕਿਹਾ ਵੀ ਜੀ ਉੱਚਾ ਹੈ, ਵੇਖੋ ਨਾ। ਇਹ ਦੋ ਕੁਰਸੀਆਂ ਨੇ, ਤੁਸੀਂ ਸਿੰਗਲ ਕਰ ਲਓ, ਇੱਧਰ ਦੋ ਨੇ। ਉਹ ਸੌਰੀ ਭਾਜੀ। ਆ ਜਾਓ ਆ ਜਾਓ ਆ ਜਾਓ ਆ ਜਾਓ ਜੀ। ਹੁਣ ਦੱਸੋ ਜੀ। ਅੱਬੂ ਤੁਹਾਡੇ ਜਿਹੜੇ ਮੇਰੇ ਬੜੇ ਵੱਡੇ ਫੈਨ ਨੇ ਭਾਜੀ, ਤੇ ਉਹ ਤਾਂ ਬਿਮਾਰ ਵੀ ਨੇ। ਹਾਂਜੀ ਹਾਂਜੀ ਗੱਲ ਸਮਝ ਰਹੇ ਹੋ ਨਾ ਜੀ ਭਾਜੀ। ਅਸਲ 'ਚ ਸਾਡਾ ਜਿਹੜਾ ਮਾਮਲਾ ਨਾ ਫਤਰਾਨੇ ਵਾਲਾ, ਉਹ ਅਸੀਂ ਇਹ ਹੈ ਕਿ ਕਾਫੀ ਦਿਨ ਪਹਿਲੇ ਹੀ ਕਰ ਚੁੱਕੇ ਹਾਂ। ਤੇ ਇਹ ਹੈ ਕਿ ਤੁਸੀਂ ਹਕੂਮਤ ਨੇ ਸਿਵਲ ਹਸਪਤਾਲ ਬਣਾਏ ਆ। ਹਾਂਜੀ ਹਾਂਜੀ। ਤੇ ਇਹ ਸਰਕਾਰੀ ਅਦਾਰੇ ਵੀ ਹੈਗੇ ਆ, ਉੱਥੇ ਜ਼ਿਆਦਾ ਖਰਚਾ ਨਹੀਂ ਹੁੰਦਾ, ਉਹਨਾਂ ਨੂੰ ਤੁਸੀਂ ਉੱਥੇ ਦਾਖਲ ਕਰਾ ਦਿਓ। ਉਹ ਭਾਜੀ ਤੁਸੀਂ ਗੱਲ ਗਲਤ ਸਮਝਣ ਨਾ ਆ। ਫਤਰਾਨਾ ਤਾਂ ਅਸੀਂ ਆਪ ਲੋਕਾਂ ਨੂੰ ਦੇ ਰਹੇ। ਤੁਹਾਡੀ ਸਮਝ ਗਿਆ ਸਾਰੀ ਭਾਜੀ, ਫਤਰਾਨਾ ਆਪ ਦੇ ਰਹੇ ਯਾਰ। ਇਹ ਦੱਸੋ ਕਿ ਅਗਰ ਮੇਰੇ ਜਿਹੜੇ ਸੂਟ ਨੇ ਪੁਰਾਣੇ, ਉਹ ਮੈਂ ਦੇ ਦੇਵਾਂ ਤੇ ਫਿਰ ਸਰ ਜਾਏਗਾ ਤੁਹਾਡਾ? ਭਾਜੀ ਰਫੂ ਕਰਦੇ ਨੇ ਸਾਡੇ ਭਾਜੀ, ਐਦਾਂ ਦਾ ਕੰਮ ਕੋਈ ਵੀ ਨਹੀਂ ਭਾਜੀ। ਉਹ ਤੁਹਾਡੇ ਫੈਨ ਨੇ ਤੇ ਤੁਹਾਨੂੰ ਵੇਖਣਾ ਚਾਹੁੰਦੇ ਨੇ। ਮੈਂ ਤੁਹਾਡੀ ਗੱਲ ਸਾਰੀ ਸਮਝ ਗਿਆ। ਹਾਂਜੀ ਹਾਂਜੀ। ਉਹ ਹੁਣ ਬੰਦੇ ਨੇ ਕਿਸੇ ਬਹਾਨੇ ਨਾਲ ਹੀ ਆਉਣਾ ਹੁੰਦਾ ਨਾ। ਹਾਂਜੀ ਹਾਂਜੀ। ਹੁਣ ਤੁਸੀਂ ਮੈਨੂੰ ਸਮਝ ਆ ਗਈ ਹੈ ਕਿ ਬਹਾਨਾ ਤੁਸੀਂ ਫੈਨਬਾਜ਼ੀ ਵਾਲਾ ਰੱਖਿਆ ਹੈ। ਤੇ ਇਦਾਂ ਆ ਕਿ ਤੁਹਾਨੂੰ ਮੈਂ ਪਰਚੀ ਦੇ ਦੇਣਾ, ਉਹ ਕਰਿਆਨੇ ਵਾਲੇ ਕੋਲ ਚਲੇ ਜਾਓ, ਉਹ ਤੋਂ 5 ਕਿਲੋ ਚੀਨੀ, 5 ਕਿਲੋ ਘਿਓ, ਅੱਧਾ ਕਿਲੋ ਪੱਤੀ। ਅੱਬਾ ਜੀ ਨੇ ਹਲਵਾ ਨਹੀਂ ਰਾਣਾ ਯਾਦ ਮੰਗਿਆ ਵਾ, ਉਹਨੇ ਕਿਹਾ ਉਹਨੂੰ ਲੈ ਕੇ ਆਉਣਾ ਹਲਵਾ। ਮੈਂ ਉਹਨਾਂ ਦੇ ਕੋਲ ਹੀ ਆ। ਅੱਛਾ। ਹਾਂ, ਉਹਨਾਂ ਨੂੰ ਤੁਸੀਂ ਕਹਿ ਦੇਣਾ ਕਿ ਮੈਂ ਉਹਨਾਂ ਦੇ ਕੋਲ ਹੀ ਆ। ਨਹੀਂ ਭਾਜੀ। ਤੇ ਤੁਸੀਂ ਹੁਣ ਉਹਨਾਂ ਦੇ ਕੋਲ ਹੋਵੋ ਜਾ ਕੇ। ਤੇ ਯਾਰ ਆ ਇੱਕ ਕਾਗਜ਼ ਪੈਨਸਲ ਦੇਣਾ, ਮੈਂ ਪਰਚੀ ਲਿਖ ਦੇਣਾ ਤੁਹਾਨੂੰ। ਪਰਚੀ ਕਾ ਤੋਂ ਤੁਸੀਂ ਡਾਕਟਰ ਹੋ, ਗੱਲ ਤਾਂ ਪੂਰੀ ਸੁਣ ਲਓ ਸਾਡੀ ਭਾਜੀ। ਅੱਬਾ ਜੀ ਆਖਰੀ ਲਮਹਾਤ ਤੇ ਆ, ਤੁਹਾਨੂੰ ਦੇਖਣਾ ਚਾਹ ਰਹੇ ਆ। ਸਮਾਨ ਤੇ ਬਹੁਤ ਆ ਜੀ ਕਿੰਨੀ ਉਮਰ ਉਹਨਾਂ ਦੀ? ਉਮਰ ਤੇ ਮਾਸ਼ਾਅੱਲਾ ਉਹਨਾਂ ਦੀ 100 ਤੇ 5 ਸਾਲ ਹੋ ਗਈ ਆ ਤੇ ਮਾਸ਼ਾਅੱਲਾ। ਜਾਣਦੇ ਹੋ ਹੁਣ ਤੁਸੀਂ ਉਹਨਾਂ ਨੂੰ, ਹੁਣ ਕੀ ਕਰਨਾ? ਕਿੰਨੀ ਚੀਨੀ ਲਿਖਦੇ ਆ ਭਾਜੀ? ਚੀਨੀ ਤੁਹਾਡੀ ਕਰਿਆਨੇ ਦੀ ਦੁਕਾਨ ਆ, ਤਾਂ ਕਾਹਤੋਂ ਲਿਖਣ ਲੱਗ ਪਿਆ ਤੁਸੀਂ ਐਡੀ ਛੇਤੀ? ਸਾਡੀ ਤਾਂ ਪੂਰੀ ਗੱਲ ਸੁਣ ਲਓ। ਰਾਣਾ ਸਾਹਿਬ ਤੁਸੀਂ ਸਮਝੇ ਨਹੀਂ ਅਸਲ ਦੇ ਵਿੱਚ, ਉਹ ਤੁਹਾਨੂੰ ਉਹ ਨਹੀਂ ਸਮਝਿਆ। ਮੈਨੂੰ ਕੀ ਪ੍ਰੋਬਲਮ ਹੈ ਕਿ ਤੁਸੀਂ ਕਿਹੜੀ ਐਸਾ ਫਲਸਫਾ ਕਹਿ ਰਹੇ ਜਿਹੜਾ ਮੈਨੂੰ ਸਮਝ ਨਹੀਂ ਆ ਰਿਹਾ? ਇਹ ਨਹੀਂ ਸਮਝ ਆ ਰਿਹਾ। ਤੁਸੀਂ ਮੈਨੂੰ ਇੱਕ ਗੱਲ ਦੱਸੀ ਹੈ ਕਿ ਯਾਰ ਤੁਹਾਡੇ ਅੱਬੂ ਜਿਹੜੇ ਨੇ ਉਹ ਮੇਰੇ ਫੈਨ ਨੇ। ਜੀ ਜੀ ਜੀ। ਇਹ ਗੱਲ ਖਤਮ ਹੋ ਗਈ। ਹੋ ਗਈ। ਮੈਂ ਇਸ ਗੱਲ ਨੂੰ ਮੰਨ ਲਿਆ। ਜੀ ਜੀ। ਮੈਂ ਇੱਥੇ ਲਿਖ ਦਿੰਨਾ ਕਿ ਤੁਹਾਡੇ ਅੱਬੂ ਮੇਰੇ ਫੈਨ ਨੇ ਜੀ। ਮੈਂ ਇਸ ਗੱਲ ਨੂੰ ਤਸਲੀਮ ਕਰਕੇ ਤੇ ਇਹ ਰਾਣਾ ਤੇ ਇਹ ਇਜਾਜ਼ ਲਿਖਤਾ। ਅੱਛਾ ਜੀ। ਇਹ ਉਹਨਾਂ ਨੂੰ ਜਾ ਕੇ ਦਿਖਾ ਦੇਣਾ ਕਿ ਜਿਹੜੀ ਤੁਸੀਂ ਇੱਕ ਗੱਲ ਲੈ ਕੇ ਆਏ ਆ ਨਾ ਜੀ, ਮੈਂ ਉਸ ਗੱਲ ਨੂੰ ਮੰਨ ਲਿਆ। ਆ ਲਓ, ਇਹ ਉਹਨਾਂ ਨੂੰ ਦਿਖਾ ਦੇਣਾ ਬਤੌਰ ਸਬੂਤ ਕਿ ਆ ਲਓ
ਇਹ ਲਓ। ਕਾਤੋਂ ਭਾਜੀ ਸਾਨੂੰ ਹਕੀਮਪੁਣਾ ਦਿਖਾਈ ਜਾ ਰਹੇ ਆ, ਗੱਲ ਤਾਂ ਅਸੀਂ ਤੁਹਾਡੇ ਨਾਲ ਹੋਰ ਕੁਝ ਕਰਨ ਡਏ ਆ। ਉਹ ਤੁਹਾਨੂੰ ਦੇਖਣਾ ਚਾਹ ਰਿਹਾ, ਤੁਹਾਨੂੰ ਮਿਲਣਾ ਚਾਹ ਰਿਹਾ, ਤੁਹਾਡਾ ਦੀਦਾਰ ਕਰਨਾ ਚਾਹ ਰਿਹਾ ਆ। ਉਹਨਾਂ ਨੇ ਕਿਹਾ ਵਾ ਕਿ ਰਾਣਾ ਜਾਟ ਸਾਹਿਬ ਜੋ ਮੰਗਦੇ ਉਹਨਾਂ ਨੂੰ ਦਿਓ, ਅਸੀਂ ਦੇਣ ਨੂੰ ਤਿਆਰ ਆ, ਸਿਰਫ ਮੇਰੇ ਨਾਲ ਇੱਕ ਦਿਨ ਈਦ ਦਾ ਗੁਜ਼ਾਰ ਲੈਣ ਦਾ। ਹਾਂਜੀ ਹਾਂਜੀ ਜੀ, ਇਹ ਜਿਹੜੇ ਆ ਚੰਦ ਲਮਹੇ ਆ ਈਦੇ ਆ 2-3 ਦਿਨ, ਇਹ ਸਿਰਫ ਤੁਹਾਡੀ ਮਿਹਰਬਾਨੀ ਹੈ। ਸਾਡੀ ਸਾਰੀ ਜਮਾ ਪੂੰਜੀ ਲੈਣੀ ਤੁਸੀਂ ਬੇਸ਼ੱਕ ਲੈ ਲਓ, ਲੇਕਿਨ ਇੱਕ ਦਿਨ ਕਿੰਨੀ ਕੁ ਜਮਾ ਪੂੰਜੀ ਤੁਹਾਡੇ ਕੋਲ ਹੋ ਸਕਦੀ? ਭਾਈ ਲੁੱਟਣਾ ਆਉਣਾ ਤੁਸੀਂ ਵੀ, ਅਸੀਂ ਤੁਹਾਨੂੰ ਦੇਵਾਂਗੇ ਜੋ ਤੁਹਾਡੀ ਡਿਮਾਂਡ ਕੱਲੀ ਹੋਏਗੀ। ਪੂੰਜੀ ਹੋਣੀ ਹੈ, ਜਮਾ ਵਾਲਾ ਤਾਂ ਤੁਹਾਡਾ ਕੋਈ ਹਿਸਾਬ ਮੈਨੂੰ ਨਹੀਂ ਲੱਗਣ ਡਿਆ। ਤੇਰੇ ਤੋਂ ਤਾਂ ਬਿਲਕੁਲ ਨਹੀਂ ਲੱਗਣ ਡਿਆ ਯਾਰ। ਤੁਸੀਂ ਦੋਨੋਂ ਮੁੰਡੇ ਆਪਣੇ ਅੱਬੂ ਦੇ ਹੀ? ਹਾਂਜੀ, ਇੱਕ ਅੱਬੂ ਦੇ? ਸਾਡੇ ਚ ਇੱਕ ਅੱਬੂ ਦੇ ਹੁੰਦੇ ਨਹੀਂ, ਇੱਕ ਅੱਬੂ ਹੋਰ ਅੱਬੂ ਚ ਕੰਧ ਹੋਈ ਹੁੰਦੀ ਭਾਈ। ਨਹੀਂ, ਉਹਦੇ ਚ ਮਾਮਲਾ ਇਹ ਹੁੰਦਾ ਹੈ ਨਾ ਕਿ ਭੈਣ ਭਰਾਵਾਂ ਦੇ ਕੋਈ ਨਕਸ਼ ਨੈਣ, ਕੋਈ ਰੰਗ ਰੂਪ ਮਿਲਦੇ ਜੁਲਦੇ ਹੁੰਦੇ ਆ। ਮੇਰੇ ਨਾਨਕਿਆਂ ਦੇ ਗਿਆ ਮਤਲਬ ਕਿ ਮੈਨੂੰ ਇਧਰੋਂ ਇੰਜ ਲੱਗਣ ਡਿਆ ਕਿ ਮੇਰੇ ਇਧਰਲੇ ਪਾਸੇ ਮੈਂ ਬਾਰਡਰ ਤੇ ਖੜਾ ਆ ਤੇ ਇਧਰਲੇ ਪਾਸੇ ਮੇਰੇ ਵੈਸਟ ਇੰਡੀਜ਼ ਹੈ ਤੇ ਇਧਰ ਲੱਗਣ ਡਿਆ ਆਸਟ੍ਰੇਲੀਆ। ਉਹ ਦਾਦਕਿਆਂ ਦੇ ਗਿਆ, ਮੈਂ ਨਾਨਕਿਆਂ ਦੇ ਗਿਆ। ਹਾਂਜੀ, ਉਹ ਮਾਮੇ ਸਾਡੇ ਵਾਈ ਵੀ ਜੀ ਕਰਦੇ ਤੁਹਾਡੇ ਅੱਬੂ ਨੇ ਕਿਹਨਾਂ ਨਾਲ ਵਿਆਹ ਕਰਾਇਆ ਸੀਗਾ? ਨਾਨਕਿਆਂ ਦਾਦਕਿਆਂ ਵਾਲੀ? ਨਹੀਂ, ਤੁਸੀਂ ਕੌਣ ਹੋ ਪਿੱਛੇ ਨਾਨਕਿਆਂ ਵਾਲੋ? ਅਸੀਂ ਜੀ ਬਡਾਲਾ ਹੁੰਨੇ, ਬਡਾਲਾ ਪਿੰਡ ਵਾ ਸਾਡਾ। ਮੈਨੂੰ ਤੁਸੀਂ ਸਫਰ ਕੇ ਲੱਗਣਾ ਹੈ ਹਾਂ ਸਾਹਿਬ, ਤੁਸੀਂ ਇਸ ਗੱਲ ਨੂੰ ਕਾਤੋਂ ਪੈ ਗਿਆ? ਤੁਹਾਨੂੰ ਅਸੀਂ ਪੇਮੈਂਟ ਸਾਰੀਆਂ ਗੱਲਾਂ ਛੱਡੋ ਬੌਸ, ਤੁਸੀਂ ਸਿਰਫ ਉੱਥੇ ਵਾਲਦ ਸਾਹਿਬ ਦੇ ਕੋਲ 2 ਦਿਨ ਰਹਿਣਾ ਵਾ। ਅਸੀਂ ਜੋ ਤੁਹਾਡੀ ਕਿਉਂ ਰਹਿਣਾ ਭਾਈ? ਅਗਰ ਤੁਹਾਨੂੰ ਇੰਨਾ ਮਸਲਾ ਹੈ ਉੱਥੋਂ ਐਂਬੂਲੈਂਸ ਕਰਾਓ, ਐਂਬੂਲੈਂਸ ਕਰਾ ਕੇ ਇੱਥੇ ਗਲੀ ਮੁੜਨ ਲੱਗਿਆ ਉਹਦੀ ਤੁਸੀਂ ਹੂਟਰ ਬੰਦ ਕਰਕੇ ਇੱਥੇ ਆ ਜਾਓ। ਤੁਹਾਡੇ ਅੱਬੂ ਨੂੰ ਮੈਂ 2 ਜੱਫੀਆਂ ਪਾਉਣਾ, ਮੇਰੇ ਨਾਲ 5 ਮਿੰਟ ਬਹਿ ਕੇ ਇੱਥੇ ਗੱਲ ਕਰਨ। ਜੇ ਨਸੀਬਾਂ 'ਚ ਹੋਏਗਾ ਉਹਨਾਂ ਦੇ 2 ਘੁੱਟ ਇੱਥੇ ਮੇਰੇ ਨਾਲ ਚਾਹ ਪੀਣ ਤੇ ਅੱਲਾ ਅੱਲਾ ਖੈਰ ਸੱਲਾ। ਈਦ ਦਾ ਮਤਲਬ ਕਿ ਦੇਣਾ ਤੇ ਮੈਂ ਹੁਣ ਆਪਣੇ ਬੱਚਿਆਂ ਨੂੰ ਮਿਲਾਂ, ਆਪਣੇ ਦੋਸਤ ਅਹਿਬਾਬ ਨੂੰ ਮਿਲਾਂ ਕਿ ਤੁਹਾਡੇ ਨਾਲ ਮੈਂ ਚਲਾ ਜਾਵਾਂ ਤੁਹਾਡੇ ਅੱਬੂ ਜੀ ਨੂੰ ਮਿਲਣ। ਸਰ ਤੁਸੀਂ ਜ਼ਮਾਨੇ ਦੇ ਆਰਟਿਸਟ ਹੋ, ਸਾਰੀ ਦੁਨੀਆ ਤੋਂ ਕੀ ਬੜਵਾ ਜੀ, ਤੁਹਾਡੀ ਮਿਹਰਬਾਨੀ ਹੈ ਰਾਣਾ ਸਾਹਿਬ। ਉਹਨਾਂ ਨੇ ਐਡੇ ਵੱਡੇ ਸੁਪਰਸਟਾਰ ਹੋ ਤੁਸੀਂ, ਤੁਹਾਡੀ ਯਾਰ ਮੈਂ ਸੁਪਰਸਟਾਰ ਆ ਤੇ ਮੈਂ ਹੁਣ ਖੱਜਲ ਹੁੰਦਾ ਫਿਰਾਂ, ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਨੂੰ ਮਿਲਦਾ ਫਿਰਾਂ। ਸੁਪਰਸਟਾਰ ਆ ਤੇ ਮੈਂ ਸੁਪਰਸਟਾਰ ਨਾ ਜੀ, ਉਹ ਤੇ ਉਹ ਯਾਰ ਪੂਰਾ ਪਾਕਿਸਤਾਨ ਮੇਰਾ ਫੈਨ ਆ, ਪੂਰੀ ਦੁਨੀਆ ਮੇਰੀ ਫੈਨ ਆ ਤੇ ਹੁਣ ਮੈਂ ਲੋਕਾਂ ਦੇ ਘਰਾਂ ਜਾ ਕੇ ਲੋਕਾਂ ਨੂੰ ਮਿਲਣ ਲੱਗ ਪਿਆ। ਉਹ ਭਾਜੀ ਪਹਿਲੇ ਦਿਨ ਸਾਡੇ ਘਰ ਫੇੜੀਆਂ ਪੱਕੀਆਂ, ਸਾਨੂੰ ਉਹ ਨਹੀਂ ਖਾਣ ਦਿੱਤੀਆਂ, ਕਿਤੇ ਰਾਣੇ ਜਾਤ ਨਾਲ ਬਹਿ ਕੇ ਖਾਣੀਆਂ ਤੁਸੀਂ। ਮੇਰੀ ਉਹਦਾ ਹੀ ਭਰਾ ਚ ਮੇਰੇ ਨਾਲ ਕਿਉਂ ਬਹਿ ਕੇ ਖਾਣੀਆਂ ਤੇਰੇ ਅੱਬੂ ਨੇ? ਔਰ ਕੀ ਉਹਨੂੰ ਐਸਾ ਪ੍ਰੋਬਲਮ ਆ? ਉਹ ਫੈਨ ਆ ਤੁਹਾਡੇ ਭਾਜੀ। ਉਹ ਯਾਰ ਫੈਨ ਦਾ ਮਤਲਬ ਕੀ ਹੈ ਕਿ ਮੈਂ ਫੇੜੀਆਂ ਖਵਾਉਣੀਆਂ ਉਹਨਾਂ ਨੂੰ? ਨਰਸਾਂ ਮੈਂ ਕਿ ਹੋਰ ਕਿਸੇ ਕੋਲ ਮਤਲਬ ਕਿ ਮੈਂ ਉਹਨਾਂ ਦਾ ਬੜਾ ਇਸ਼ਕ ਆ, ਉਹਨਾਂ ਦਾ ਮੇਰਾ ਇਸ਼ਕ ਵਾ। ਬਿਮਾਰੀ 'ਚ ਬੰਦਾ ਹਾਏ ਹਾਏ ਕਰਦਾ, ਉਹ ਰਾਣਾ ਰਾਣਾ ਕਰਦਾ। ਭਾਜੀ ਤੁਸੀਂ ਤਾਂ ਲੜੇ ਪਏ ਜੇ ਉਹਦੇ ਮਹਿਦੇ ਤੇ। ਮਿਹਰਬਾਨੀ, ਡਾਕਟਰਾਂ ਨੇ ਕਿਹਾ ਰਾਣਾ ਜਾਜ਼ ਬਣਾ ਦਿਓ, ਤੁਹਾਡੀ ਮਿਹਰਬਾਨੀ ਭਾਜੀ। ਤੇ ਨਕਸ਼ ਨੈਣ ਤੋਂ ਤੁਹਾਡੇ ਅੱਬੂ ਦੇ ਇਹਦੇ ਵਰਗੇ ਆ ਕਿ ਤੇਰੇ ਵਰਗੇ? ਨਹੀਂ ਨਹੀਂ, ਉਹ ਬਹੁਤ ਖੂਬਸੂਰਤ ਆ। ਉਹ 105 ਸਾਲ ਦੀ ਉਮਰ ਦੇ ਵਿੱਚ ਰਤੀਕ ਰੋਸ਼ਨ ਵਰਗੇ ਲੱਗਦੇ ਆ। ਯਾਨੀ ਕਿ ਇਹਦੇ ਵਰਗੇ ਦਾਦਕਿਆਂ ਦੇ? ਹਾਂਜੀ ਹਾਂਜੀ ਜੀ। ਨਾਨਕਿਆਂ ਤਾਂ ਨਹੀਂ ਗਏ? ਨਹੀਂ ਨਹੀਂ ਜੀ, ਹੋਰ ਕੋਈ ਭੈਣ ਭਰਾ ਵੀ ਨਾਨਕਿਆਂ ਜਦੋਂ ਦੇ ਵਿਆਹੇ ਵੈਸੇ ਵੀ ਨਹੀਂ ਉਧਰ ਗਏ ਨਾਨਕਿਆਂ? ਹਾਂਜੀ ਨਹੀਂ ਜੀ, ਬਸ ਮਿਹਰਬਾਨੀ ਰਾਣਾ ਸਾਹਿਬ, ਤੁਸੀਂ ਸਿਰਫ ਮਿਹਰਬਾਨੀ ਕਰਨੀ ਆ ਤੇ ਅਸੀਂ ਨੌਕਰ ਹੋ ਜਾਣਾ ਤੁਹਾਡੇ। ਨਹੀਂ ਨਹੀਂ, ਤੁਹਾਡਾ ਨੌਕਰ ਹੋਣ ਦੀ ਕੋਈ ਲੋੜ ਨਹੀਂ ਹੈਗੀ। ਉਹਦੇ 'ਚ ਇਹ ਮਾਮਲਾ ਆ ਕਿ ਉਹ ਫੈਨਬਾਜ਼ੀ 'ਚ ਇਦਾਂ ਨਹੀਂ ਹੁੰਦਾ। ਉਹ ਇਹ ਹੈ ਕਿ ਤੁਸੀਂ ਮੈਨੂੰ ਦੱਸ ਦਿਓ, ਤੁਹਾਡਾ ਘਰ ਦਾ ਐਡਰੈਸ ਦੇ ਦਿਓ, ਕਦੀ ਉਧਰਲੇ ਪਾਸੇ ਮੇਰਾ ਚੱਕਰ ਚੁੱਕਰ ਲੱਗਾ ਅਗਰ ਤੇ ਜੇ ਬੁੜਾ ਨਿਕਲ ਗਿਆ ਤੁਹਾਡੇ ਜਾਣ ਤੋਂ ਪਹਿਲਾਂ ਤੇ ਕੋਈ ਮਸਲਾ ਨਹੀਂ ਹੈਗਾ, ਸਾਰਿਆਂ ਨੇ ਨਿਕਲ ਜਾਣਾ, ਤੁਸੀਂ ਕਿਹੜਾ ਇੱਥੇ ਰਹਿਣਾ। ਆ ਦੇਖੋ ਨਾ ਮੁੰਡਾ, ਮਤਲਬ ਕਿ ਹੁਣ ਜਿੱਦਾਂ ਦੀਆਂ ਇਹਦੀਆਂ ਅੱਖਾਂ ਨੇ, ਜਿੱਦਾਂ ਦਾ ਰੰਗ ਆ, ਰਿਪੋਰਟਾਂ ਅੱਜ ਦੀਆਂ ਕਰਾ ਲਓ, ਰਿਪੋਰਟਾਂ ਇਹਦੀਆਂ ਵੀ ਠੀਕ ਦੀਆਂ ਹੋਣੀਆਂ। ਇਹਨੇ ਵੀ ਬੁੜੇ ਦੇ ਮਗਰ ਨਿਕਲ ਜਾਣਾ। ਸਮਾਂ ਚੰਗਾ ਆ, ਉੱਥੇ ਇਕੱਲੇ ਦੇ ਕੰਮ ਕੌਣ ਕਰੂਗਾ, ਲੱਤਾਂ ਕੌਣ ਕੁੱਟੂਗਾ? ਤੂੰ ਵੀ ਛੇਤੀ ਪਿੱਛੇ ਮਗਰ ਚਲਾ ਜਾਈ, ਘੁੱਟ ਨੱਪ ਕੇ ਰੱਖੇਂਗਾ ਆਬੇ ਨੂੰ ਉੱਥੇ। ਭਾਜੀ ਸਾਡੇ ਘਰ ਈਦ ਛੋਟਾ ਗੋਸ਼ਤ ਪੱਕਦਾ, ਉਹ ਕਹਿੰਦੇ ਕਿ ਸਲਾਗਤ ਲਿਆਂਦੀ ਆ ਕਲੇਜੀ ਫਿਫੜੇ ਰੋਜਰੀ, ਉਹ ਕਹਿੰਦੇ ਰਾਣੇ ਆਜ਼ਾਦ ਦੇ ਨਾਲ ਬਹਿ ਕੇ ਖਾਣੀ। ਤੁਹਾਡੇ ਘਰ ਕਲੇਜੀ ਫਿਫੜੇ ਪੱਕਦੇ ਆ ਨਾ, ਥੋੜੇ ਦਿਨਾਂ ਤੱਕ ਤੁਹਾਡੇ ਘਰ ਜਿਹੜੇ ਚਣਿਆਂ ਵਾਲੇ ਚੌਲ ਪੱਕਣੇ ਆ, ਕਿਉਂਕਿ ਫੌਤ ਹੋ ਜਾਣਾ ਤੁਹਾਡੇ ਅੱਬੂ ਨੇ। ਉਹ ਰਾਣਾ ਸਾਹਿਬ ਕੀ ਕਰ ਰਹੇ ਜੀ? ਉਹੀ ਤੇ ਤੁਹਾਡਾ ਫੈਨ ਆ, ਉਹ ਬੈਸਟ ਫੈਨ ਆ ਤੁਹਾਡਾ, ਬੈਸਟ। ਸੈਂਚਰੀ ਤੋਂ ਉੱਤੇ 5 ਸਕੋਰ ਹੋ ਗਿਆ ਉਹਦਾ ਹੁਣ। ਹਾਂਜੀ ਮਾਸ਼ਾਅੱਲਾ, ਉਹਦੇ ਮੱਥੇ ਲੱਗੋਗੇ ਤੁਹਾਡੀ। ਹਾਂਜੀ ਹਾਂਜੀ, ਉਹਦੇ ਕੋਲੋਂ ਡਬਲ ਸੈਂਚਰੀ ਨਹੀਂ ਹੋਣੀ ਜੇ ਤੁਸੀਂ ਉਮੀਦ ਰੱਖੀ ਹੈ। ਮੈਨੂੰ ਲੱਗ ਰਿਹਾ ਹੈ ਕਿ ਉਹਨੇ 5 ਤੇ ਹੀ ਆਊਟ ਹੋ ਜਾਣਾ। ਤੇ ਰਾਣਾ ਸਾਹਿਬ ਗੱਲ-ਬਾਤ ਇਹ ਆ ਕਿ ਅਸੀਂ ਉਹਨਾਂ ਤੋਂ ਬਗੈਰ ਨਹੀਂ ਰਹਿ ਸਕਦੇ। ਤੇ ਉਹਨਾਂ ਦੇ ਨਾਲ ਫੌਤ ਹੋ ਜਾਓ ਤੁਸੀਂ। ਨਹੀਂ, ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦੇ। ਹਾਂਜੀ ਭਾਜੀ, ਮਿਹਰਬਾਨੀ ਕਰੋ। ਕੀ ਦੱਸੀਏ ਰਾਣਾ ਸਾਹਿਬ, ਸਾਡੇ ਘਰ ਪਹਿਲੀ ਦਫਾ ਬਿਸਕੁਟ ਆਏ ਤੇ ਅੱਬਾ ਜੀ ਨੇ ਨਹੀਂ। ਜਿੱਡਾ ਅੱਛਾ ਤਰਲਾ ਪਾਣਾ ਹੈ ਨਾ, ਤੂੰ 4 ਤੋਂ 5000 ਦਾ ਕਾਰੀਗਰ ਆ, ਅਗਰ ਸ਼ਾਮ ਨੂੰ ਕੋਰੂਰ ਦੇ ਇਸ਼ਾਰੇ ਤੇ ਖੜਾ ਹੋਵੇ ਤੇਰੇ ਤੇ ਫੌਰਨ ਤਰਸ ਆਉਂਦਾ ਬੰਦੇ ਨੂੰ। ਮਤਲਬ ਕਿ ਮੇਰਾ ਦਿਲ ਕਰਨ ਡਿਆ ਮੈਂ ਤੈਨੂੰ ਬ੍ਰੈਸਲੇਟ ਲਾ ਕੇ ਦੇ ਦਿਆਂ, ਮੇਰੇ ਕੋਲ ਜੋ ਵੀ ਆ ਦੇ ਦਾਂ। ਆਹ ਮੁੰਡਾ ਤੁਹਾਡਾ ਬਹੁਤ ਅੱਛਾ ਕਾਰੀਗਰ ਹੈ। ਔਰ ਰਾਣਾ ਸਾਹਿਬ ਮੈਂ ਆਪਣਾ ਲੈਣ ਲਾਟਾ, ਮੇਰੇ ਆਪਣੇ ਥੱਲੇ 5-7 ਮੁੰਡੇ ਕੰਮ ਕਰਦੇ। ਕੀ ਹੋ ਗਿਆ ਤੁਹਾਨੂੰ? ਜ਼ਿਮੀਂਦਾਰ ਆ ਵੈਸੇ ਅਸੀਂ ਭਾਜੀ, ਦੀ ਜ਼ਮੀਨਾਂ ਨੇ ਅਸੀਂ। ਉਹਨਾਂ ਦੀ ਪਰੇਸ਼ਾਨੀ ਦੇਖੀ ਜਾਣ ਦੇ। ਯਾਰ ਤੂੰ ਕਿਉਂ ਰੋਣ ਲੱਗ ਪੈਂਦਾ ਘੜੀ ਘੜੀ? ਤੇਰਾ ਕੀ ਮਸਲਾ ਹੈ? ਮਤਲਬ ਸਿੱਧੇ ਮੂੰਹ ਨਾਲ ਗੱਲ ਕਰ ਲਾ ਤੂੰ ਮੇਰੇ ਨਾਲ। ਰਾਣਾ ਸਾਹਿਬ ਬੜੇ ਦਿਨਾਂ ਵਾਸਤੇ ਚਾਹੁੰਦੇ ਕਿ ਤੁਹਾਡੇ ਦਰਸ਼ਨ ਕਰ ਲੈਣ ਅੱਬਾ ਜੀ, ਸਾਡੇ ਘਰ ਆ ਜਾਓ ਤੁਸੀਂ।
ਈਦ ਦਾ ਦਿਹਾੜਾ ਉਹਨਾਂ ਨਾਲ ਗੁਜ਼ਾਰ ਦਿਓ। ਮਿਹਰਬਾਨੀ। ਘਰ ਕਿੱਥੇ ਤੁਹਾਡਾ? ਘਰ ਤਾਂ ਨਜ਼ਦੀਕ ਆ ਤਾਂ ਹੈਗਾ ਬਲੋਚਿਸਤਾਨ। ਹਾਂਜੀ ਇਹ ਜਾਣ ਆਉਣ ਹੀ ਕਰਦੇ ਹੋ ਤੁਸੀਂ? ਹਾਂਜੀ 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 ਤੁਸੀਂ ਟ੍ਰੇਨ 'ਚ ਤੁਹਾਨੂੰ ਬਿਠਾ ਦੇਣਾ ਵਾ, ਆਪ ਅਸੀਂ ਗੱਡੀ 'ਚ ਤੁਹਾਡੇ ਮਗਰ ਪਹੁੰਚ ਜਾਵਾਂਗੇ। ਮੈਂ ਟ੍ਰੇਨ 'ਚ? ਹਾਂਜੀ ਤੁਸੀਂ ਆਪਣੇ ਕੋਲ ਨਾਲ ਕੋਈ ਦੋਸਤ ਅਹਿਬਾਬ ਜਿਹੜੇ ਲੈਣੇ ਉਹ ਲੈ ਲਓ, ਭਾਵੇਂ 4-5 ਬੰਦੇ ਲੈ ਲਈਓ, ਖਾਣੇ ਦੀ ਕੋਈ ਪ੍ਰੋਬਲਮ ਮਤਲਬ ਕੀ ਮਸਲਾ ਹੈ? ਮੈਂ ਕੋਈ ਡਰਾਈ ਫਰੂਟ ਦਾ ਕਾਰੀਗਰ ਹਾਂ, ਮੈਂ ਠੇਕੇਦਾਰ ਹਾਂ ਕਿ ਮੈਂ ਉਧਰੋਂ ਜਾ ਕੇ ਪਿਸਤੇ ਲੈ ਕੇ ਆਉਣੇ ਆ, ਨਹੀਂ ਬਦਾਮ ਲੈ ਕੇ ਆਉਣੇ, ਕਿ ਸੁੱਕੇ ਸ਼ਤੂਤ ਲੈ ਕੇ ਆਉਣੇ ਆ, ਪੰਜਾਬ 'ਚ ਆ ਕੇ ਵੇਚਣੇ ਆ? ਮੈਂ ਕਿਉਂ ਜਾਵਾਂ ਬਲੋਚਿਸਤਾਨ? ਸਾਡੇ ਵਾਲਦ ਦੇ ਅੱਬਾ ਜੀ ਉੱਥੇ ਆ, ਕਿਉਂ ਨੇ ਅੱਬਾ ਜੀ ਉੱਥੇ? ਬਸ ਰਿਹਾਇਸ਼ ਉੱਥੇ ਆ ਸਾਡੀ। ਹਾਂਜੀ ਜੰਮਪਲ ਉੱਥੇ ਦੀ ਹੈ ਜੀ ਉਹਨਾਂ ਤੇ ਦੀ। ਯਾਰ ਮੈਨੂੰ ਇਸ ਗੱਲ ਦਾ ਠੇਕਾ ਹੈ ਕਿ ਹੁਣ ਤੁਸੀਂ ਬਲੋਚਿਸਤਾਨ ਰਹਿੰਦੇ ਆ ਤਾਂ ਮੈਂ ਇੰਨੀ ਦੂਰ ਜਾਵਾਂ, 24 ਘੰਟੇ ਟ੍ਰੇਨ 'ਚ ਬਹਿ ਕੇ ਜਾ ਕੇ ਸਫ਼ਰ ਕਰਕੇ ਤੁਹਾਡੇ ਅੱਬਾ ਜੀ ਨੂੰ ਮਿਲ ਕੇ ਆਵਾਂ? ਭਾਜੀ ਉਹ ਜਿੰਨਾ ਸਫ਼ਰ ਆ ਨਾ, ਇੰਨੀ ਦੇਰ 'ਚ ਮੈਨੂੰ 100% ਉਮੀਦ ਹੈ ਕਿ ਉਹਨਾਂ ਨੇ ਮੇਰੇ ਹਿਜਰ 'ਚ ਹੀ ਚਲੇ ਜਾਣਾ, ਮੈਂ ਉੱਥੇ ਕੁੱਲ ਕਰਾ ਕੇ ਵਾਪਸ ਆਉਂਗਾ। ਨਹੀਂ ਉਹਨਾਂ ਦਾ ਜੋ ਤਾਸਰ ਸੀ ਨਾ, ਜਿੱਦਾਂ ਵੀ ਕੰਡੀਸ਼ਨ 'ਚ ਮੈਂ ਓਏ ਯਾਰ ਖੁਦਾ ਦਾ ਵਾਸਤਾ ਭਰਾਵਾ, ਤੂੰ ਵੈਸੇ ਵੀ ਠੀਕ ਆ, ਐ ਰੋਣ ਨਾਲ ਤੂੰ ਬਹੁਤਾ ਠੀਕ ਹੋ ਜਾਂਦਾ ਹੈ, ਵੈਸੇ ਵੀ ਮਤਲਬ ਕਿ ਤੇਰੇ ਤੇ ਬਹੁਤ ਰੂਪ ਚੜਦਾ ਹੈ। ਜਿੱਦਾਂ ਦੀ ਕੰਡੀਸ਼ਨ 'ਚ ਮੈਂ ਦੇਖ ਕੇ ਆਇਆ ਨਾ, ਤੁਹਾਡਾ ਦੀਦਾਰ ਦੇਖਣ ਤੋਂ ਬਾਅਦ ਕੁਰਬਾਨ ਹੋਣਾ ਵਾ ਰਾਣਾ ਸਾਹਿਬ, ਬਾਅਦ ਛੁਣਾ ਰਾਣਾ ਸਾਹਿਬ। ਐਦਾਂ ਤੁਸੀਂ ਯਕੀਨ ਫੌਰਨ ਨਹੀਂ ਯਾਰ ਬਹਾਰ ਬੇਗਮ ਬਣ ਜਾਂਦਾ ਹੈ ਤੂੰ, 1 ਮਿੰਟ ਤੋਂ ਪਹਿਲੇ ਤੇਰੇ 'ਚ ਸਬੀਆ ਖਾਨਮ ਦੀ ਰੂਹ ਆ ਜਾਂਦੀ ਹੈ। ਰਾਣਾ ਸਾਹਿਬ ਇੱਥੇ ਵੀ ਤਾਂ ਤੁਸੀਂ ਈਦ ਗੁਜ਼ਾਰਨੀ, ਉੱਥੇ ਗੁਜ਼ਾਰ ਲਓ। ਆ ਲੈ, ਉਹ ਤੂੰ ਫੌਰਨ ਸਹੀ ਵੀ ਹੋ ਜਾਂਦਾ ਹੈ, ਇੱਕਦਮ ਤੂੰ ਟ੍ਰੈਜੇਡੀ 'ਚ ਚਲੇ ਜਾਂਦਾ ਹੈ, ਇੱਕਦਮ ਹੈਪੀ ਹੋ ਜਾਂਦਾ ਹੈ ਕਿ ਮੁੰਡਾ ਸਕੂਲੋਂ ਪਾਸ ਹੋਇਆ ਤੇ ਭੱਜਾ ਸਕੂਲੋਂ ਆ ਰਿਹਾ ਹੈ, ਅੰਮੀ ਮੈਂ ਪਾਸ ਹੋ ਗਿਆ, ਇੱਕਦਮ ਤੂੰ ਕਹਿਣ ਲੱਗ ਪੈਂਦਾ ਹੈ ਕਿ ਬਾਬਲਾ ਮੈਨੂੰ ਛੱਡ ਕੇ ਨਾ ਜਾਈ। ਰਾਣਾ ਸਾਹਿਬ ਇੰਡੀਆ 'ਚ, ਪਾਕਿਸਤਾਨ 'ਚ, ਯੂਕੇ 'ਚ, ਆਸਟ੍ਰੇਲੀਆ 'ਚ ਸਾਰੇ ਪਾਸੇ ਤੁਹਾਡੇ ਫੈਨ ਹੈ, ਜੇ ਕੀ ਹੈ ਤੁਸੀਂ ਸਾਡੇ ਨਾਲ ਬਲੋਚਿਸਤਾਨ ਚਲ ਜਾਂਦੇ, ਅੱਬਾ ਜੀ ਦੇਖ ਲੈਣਗੇ ਤੁਹਾਨੂੰ। ਯਾਰ ਮੁੰਡੇ ਨੂੰ ਕਿਹਦੇ ਰੋਣਾ ਤਾਂ ਚੁੱਪ ਕਰਾ ਯਾਰ। ਭਾਜੀ ਬਹਾਰ ਬੇਗਮ ਦੀਆਂ ਨਾ ਇੱਕ ਵਾਰੀ ਚੱਲ ਜਾਓ ਸਾਡੀ। ਨੈਸ਼ੀ ਇੱਥੇ ਨਾ ਪਾ ਦੇਈਂ, ਤੇਰੀ ਮਿਹਰਬਾਨੀ ਹੈ, ਇੱਥੇ ਸਾਰੇ ਸਿਹਤਮੰਦ ਆ। ਲੇਕਿਨ ਤੁਹਾਡੀ ਮਿਹਰਬਾਨੀ ਹੈ, ਤੁਹਾਡੀ ਸਿਹਤ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਇਹ ਸਫ਼ਰ ਦਾ ਇੰਤਖਾਬ ਕੀਤਾ ਕਿ ਤੁਸੀਂ ਟ੍ਰੇਨ 'ਚ ਜਾਓ। ਇੱਕ ਈਦ ਸਾਡੇ ਘਰ ਕਰ ਲਓ ਰਾਣਾ ਸਾਹਿਬ, ਇੱਕ ਈਦ ਸਾਡੇ ਇੱਕ ਵਾਰੀ ਫਾਦਰ ਸਾਹਿਬ ਦੇ ਇੱਕ ਕੋਈ ਯਾਰ ਮੈਂ ਪੀਰ ਹਾਂ ਤੁਹਾਡਾ ਕਿ ਮੇਰੇ ਉੱਥੇ ਪੈਰ ਪਾਉਣ ਨਾਲ ਕਿਤੇ ਖੈਰੋ ਬਰਕਤ ਹੋ ਜਾਣੀ ਹੈ ਭਾਜੀ। ਤੁਹਾਡੇ ਘਰ? ਅੱਬਾ ਜੀ ਦੀ 45 ਸਾਲ ਜ਼ਿੰਦਗੀ ਵੱਧ ਜਾਣੀ ਹੈ ਤੁਹਾਡੇ ਜਾਣ ਨਾਲ। ਹਾਂਜੀ ਕਿਹਨੇ ਕਹਿਤਾ? ਅਸੀਂ ਚਾਹੁੰਦੇ 150 ਸਾਲ ਦੇ ਹੋਣ, 40 ਸਾਲ ਤੁਹਾਡੀ ਵਜ੍ਹਾ ਤੋਂ ਵਧਣ ਉਹਨਾਂ ਦੇ। ਤੁਹਾਡੇ ਬਹੁਤ ਵੱਡੇ ਫੈਨ ਨੇ ਰਾਣਾ ਸਾਹਿਬ। ਜੇ ਤੁਸੀਂ ਚਲ ਜਾਓ ਨਾ ਤੇ ਇਹ ਆ ਕਿ ਉਹ ਸਾਡੇ ਯਾਰਾ ਤੇਰਾ ਇਹ ਤਾਂ ਕੀ ਮਸਲਾ ਹੈ ਯਾਰ? ਇਹਦੀਆਂ 2 ਟਿਊਨਾਂ ਨੇ ਤੇਰੀਆਂ, ਇਹਦੇ ਨਾਲ ਤੂੰ ਵਾਲ- 2 ਖਰਜਾਂ ਤੇ ਤੂੰ ਗੱਲ ਕਰਦਾ, ਇੱਕਦਮ ਤੂੰ ਐ ਹੋ ਜਾਂਦਾ, ਇੱਕਦਮ ਐ ਹੋ ਜਾਂਦਾ। ਅੱਬਾ ਜੀ ਆਲੋ ਮੈਂ ਦੁਖੀ ਹਾਂ, ਲੇਕਿਨ ਮੈਂ ਜਿਹੜੀ ਗੱਲਬਾਤ ਆ ਦੇਖੋ ਇਹ ਤੇਰਾ ਨਾ ਰਾਣਾ ਸਾਹਿਬ ਮੈਨੂੰ ਲਿਜਾਣ ਵਾਲੇ ਤੇਰੇ ਚਾਲੇ ਨਹੀਂ ਮੈਨੂੰ ਲੱਗਦੇ। ਮੈਂ ਕਹਿ ਰਾਣਾ ਮੇਰੇ ਨਾਲ ਸਾਹਿਬ ਇਹ ਮਰਦ ਦੀ ਇੱਕ ਜ਼ਬਾਨ ਹੁੰਦੀ ਹੈ, ਮੇਰੇ ਨਾਲ ਇੱਕ ਲਹਿਜੇ 'ਚ ਗੱਲ ਕਰ। ਅੱਬਾ ਜੀ ਦਾ ਦੁੱਖ ਦਿਲ 'ਚ ਵਾ, ਅੱਬਾ ਜੀ ਤੁਹਾਡੇ ਚਾਹਤਮੰਦ ਵਾ, ਲੇਕਿਨ ਆ ਸਾਡੀ ਵੀ ਦੇ ਖੁਆਇਸ਼। ਆ ਦੇ ਰਾਣਾ ਸਾਹਿਬ ਤੁਸੀਂ ਕਿਉਂ ਫੋਟੋ ਪਿੱਛੇ ਨੂੰ ਚੱਲ ਗਏ ਜੀ? ਆ ਦੇ। ਅਸੀਂ ਰਾਣਾ ਸਾਹਿਬ ਜਦੋਂ ਰੋਣ ਲੱਗਦਾ ਤੁਸੀਂ ਰੋਕ ਦਿੰਦੇ ਜੀ, ਇਹਦੇ ਹੰਝੂ ਅੰਦਰ ਚਲ ਜਾਂਦੇ, ਇਹਦੇ ਵਾਲੀਅਮ 'ਚ ਪਾਣੀ ਪੈ ਜਾਂਦਾ। ਓ ਯਾਰ ਇਹਦਾ ਪਾਣੀ ਬਾਹਰ ਕੱਢੋ, ਇਹਦਾ ਪਾਣੀ ਅੰਦਰ ਗਿਆ, ਇਹਨੇ ਗਲ ਜਾਣਾ ਹੈ ਅੰਦਰੋਂ। ਰਾਣਾ ਸਾਹਿਬ ਮੈਂ ਚਾਹੁੰਦਾ ਕਿ ਪੂਰੇ ਬਲੋਚਿਸਤਾਨ 'ਚ ਪਤਾ ਲੱਗੇ ਕਿ ਵਾਕਈ ਰਾਣਾ ਸਾਹਿਬ ਉੱਥੇ ਆਏ ਨੇ ਤੇ ਇਮਲੀ ਦੀ ਬੱਲੇ ਬੱਲੇ ਹੋ ਗਈ, ਲੇਕਿਨ ਇਹ ਕਿ ਮੈਂ ਚਾਹੁੰਦਾ ਅੱਬਾ ਜੀ ਨਾਲ ਬੱਲੇ ਬੱਲੇ ਹੋ ਜਾਏ, ਪੂਰਾ ਰੌਣਕ ਲੱਗ ਜਾਏ। ਯਾਰ ਉਹ ਬਲੋਚਿਸਤਾਨ ਵਾਲੇ ਬੰਦੇ ਮੈਨੂੰ ਬਹੁਤ ਮੁਹੱਬਤ ਕਰਦੇ ਆ, ਉਹ ਬੜੇ ਪਿਆਰ ਮੁਹੱਬਤ ਵਾਲੇ ਲੋਕ ਆ, ਬੜੇ ਮਹਿਮਾਨ ਨਵਾਜ਼ ਲੋਕ ਆ। ਮੈਨੂੰ ਇਸ ਗੱਲ ਦਾ ਅੱਛੇ ਤਰੀਕੇ ਨਾਲ ਅੰਦਾਜ਼ਾ ਹੈ, ਲੇਕਿਨ ਇਹਦਾ ਗੱਲ ਦਾ ਇਹ ਮਤਲਬ ਨਹੀਂ ਹੈਗਾ ਕਿ ਮੈਂ ਆਪਣੀ ਸਾਰੇ ਮਾਮਲੇ ਇੱਥੋਂ ਛੱਡਾਂ। ਇੰਨੀ ਮੇਰੀ ਲੇਬਰ ਜਿਹੜੀ ਹੈ, ਇੰਨੇ ਮੇਰੇ ਲੋਕ ਨੇ, ਘਰਦਾਰੀ ਹੈ, ਬੱਚੇ ਹੈ, ਸਭ ਕੁਝ ਛੱਡ ਕੇ ਤੇ ਮੈਂ ਤੁਹਾਡੇ ਅੱਬੂ ਦਾ ਮਤਲਬ ਕਿ ਉਹਨਾਂ ਨੂੰ ਮੋਢਾ ਦੇਣ ਚਲੇ ਜਾਵਾਂ। ਮੇਰੇ ਨੂੰ ਇਹ ਸਮਝ ਲਈਓ ਮੈਂ ਜਨਾਜ਼ੇ 'ਚ ਸ਼ਰੀਕ ਹੋ ਗਿਆ। ਉਹ ਰਾਣਾ ਸਾਹਿਬ ਹਜੇ ਜੀਂਦੇ ਨੇ, ਕੀ ਹੋ ਗਿਆ ਮਤ ਵਜੀ ਤੁਹਾਡੀ? ਤੁਹਾਡਾ ਜਿੰਨੇ ਦਿਨ ਦਾ ਟਾਈਮ ਲੱਗੇਗਾ ਨਾ, ਉਸ ਟਾਈਮ ਤੇ ਮੈਂ ਪੈਸੇ ਦੇਵਾਂਗਾ ਤੁਹਾਨੂੰ, ਕੱਲੀ ਕੱਲੀ ਪੇਮੈਂਟ ਕਰਾਂਗਾ, ਲੇਕਿਨ ਮੈਂ ਚਾਹੁੰਦਾ ਕਿ ਮੇਰੇ ਅੱਬਾ ਜੀ ਦੀ ਆਖਰੀ ਖੁਆਇਸ਼ ਕਿਤੇ ਤੂੰ ਆਪਣੇ ਜਿਹੜੇ ਨਾ 2 ਰੂਪ ਨਾ ਮੈਨੂੰ ਦਿਖਾਵੇਂ ਤੇ ਇੱਕ ਰੂਪ 'ਚ ਰਹਿ, ਬੰਦਿਆਂ 'ਚ ਬਹਿ ਕੇ ਇੱਕ ਰੂਪ 'ਚ ਗੱਲ ਕਰੀਦੀ ਹੁੰਦੀ ਹੈ, ਤੇਰਾ ਕੋਈ ਸਮਝ ਨਹੀਂ ਲੱਗਦੀ। ਲੇਕਿਨ ਰਾਣਾ ਸਾਹਿਬ ਤੁਸੀਂ ਜਿਹੜੇ ਮੁਲਾਜ਼ਮ ਦੱਸੇ ਆ, ਬੱਚੇ ਦੱਸੇ, ਤੁਸੀਂ ਸਾਰੇ ਜਾਓ ਸਾਡੇ ਸਿਰ ਮੱਥੇ ਤੇ ਭਾਜੀ, ਸਾਰੇ ਹੀ ਚੱਲੋ। ਤੁਹਾਡਾ ਅੱਬਾ ਸਾਡਾ ਫੁੱਫੜ ਫੌਤ ਹੋਣ ਲੱਗਾ ਹੈ ਕਿ ਬਈ ਸਾਡਾ ਫੈਮਿਲੀ ਦਾ ਜਾਣਾ ਬਹੁਤ ਜ਼ਰੂਰੀ ਹੈ, ਵਰਨਾ ਫਿਰ ਖਾਨਦਾਨ ਕਹੇਗਾ ਯਾਰ ਕੱਲਾ ਬੰਦਾ ਜਨਾਜ਼ੇ ਤੇ ਆ ਗਿਆ ਸੀਗਾ, ਪੂਰੀ ਫੈਮਿਲੀ ਕਿਉਂ ਨਹੀਂ ਆਈ? ਉਹ ਕੀ ਹੈ ਮੇਰਾ ਲੱਗਦਾ, ਕੀ ਰਿਸ਼ਤੇ? ਫੈਨ ਤੁਹਾਡਾ ਭਾਜੀ, ਫੈਨ ਤਾਂ ਦੋਤੇ ਵਰਗੇ ਹੁੰਦੇ ਆ, ਫੈਨ ਤਾਂ ਦੋਤੇ ਪੋਤਿਆਂ ਨਾਲੋਂ ਵੀ ਪਿਆਰੇ ਹੁੰਦੇ ਆ। ਉਹਨਾਂ ਦੇ ਕੁੱਛੜ ਚੁੱਕ ਕੇ ਰੱਖਣਾ ਚਾਹੀਦਾ, ਤੁਸੀਂ ਉੱਥੇ ਨਹੀਂ ਜਾਓ। ਔਰ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਕਿਉਂ ਕੁੱਛੜ ਚੁੱਕ ਕੇ ਰੱਖਾਂ? ਤੁਹਾਡਾ ਮਤਲਬ ਕਿ ਤੁਹਾਡਾ ਜਿਹੜਾ ਅੱਬਾ ਆ ਉਹ 3 ਸਾਲ ਦਾ ਆ, ਮਤਲਬ ਫੀਡਰ ਪੀਂਦਾ ਆ ਤੁਹਾਡਾ ਅੱਬਾ। ਤੁਸੀਂ ਜਾਣਾ ਕਿਉਂ ਨਹੀਂ ਚਾਹੁੰਦੇ? ਸਿਰਫ ਮੈਨੂੰ ਚਲੋ ਇਹ ਦੱਸੋ। ਭਾਈ ਨਹੀਂ, ਇਦਾਂ ਨਹੀਂ, ਫੈਨ ਦੇ ਇਦਾਂ ਨਹੀਂ ਜਾਇਆ ਜਾਂਦਾ ਹੁੰਦਾ ਯਾਰ। ਨਹੀਂ, ਕਦ ਬੋਰੇ 'ਚ ਭਾਗ ਲੈ ਜਾਈਏ ਤੁਹਾਨੂੰ, ਮਤਲਬ ਕਿੱਦਾਂ ਜਾਣਾ ਤੁਸੀਂ? ਕੀ ਮਾਮਲਾ ਦਾ ਤੁਹਾਡੇ ਖਰਚੇ ਦੇ ਮਾਮਲਾ ਤੁਸੀਂ ਭਾਜੀ, ਮੋਢਿਆਂ ਤੇ ਚੱਕ ਕੇ ਲੈ ਜਾਈਏ ਭਾਜੀ। ਪੇਮੈਂਟ ਦੇ ਮਾਮਲਾ ਤਾਂ ਮੇਰੇ ਨਾਲ ਗੱਲ ਕਰੋ। ਹਾਂਜੀ
ਕੋਈ ਲੈਣ ਦੇਣ ਦਾ ਮਸਲਾ ਮੇਰੇ ਨਾਲ ਗੱਲ ਕਰੋ, ਮੁੰਡਿਆਂ ਨੂੰ ਪੈਸੇ ਦੇਣੇ ਮੈਂ ਦਿੰਦਾ। ਤੈਨੂੰ ਦੁਨੀਆ 'ਚ ਕੋਈ ਬੰਦਾ ਪੇਮੈਂਟ ਦੱਸ ਹੀ ਨਹੀਂ ਸਕਦਾ ਤੇ ਤੂੰ ਉਹ ਮੂੰਹ ਆ ਜਿਹਦੇ ਮੱਥੇ ਦੇ ਉੱਤੇ ਲਿਖਿਆ ਹੈ ਕਿ ਤੂੰ ਜ਼ਿੰਦਗੀ 'ਚ ਸਿਰਫ ਲਿਆ ਹੈ ਲੋਕਾਂ ਕੋ, ਤੂੰ ਦੇਣ ਦਾ ਸੋਚ ਹੀ ਨਹੀਂ ਸਕਦਾ। ਮਤਲਬ ਤੇਰੀ ਅੱਖਾਂ ਹੀ ਉਹ ਨਹੀਂ ਹੈਗੀਆਂ, ਤੇਰੀ ਕਲੀਨ ਸ਼ੇਵ ਜਿਹੜੀ ਕੀਤੀ ਹੋਈ ਹੈ ਉਹ ਦੱਸ ਰਹੀ ਹੈ ਕਿ ਤੂੰ ਜ਼ਿੰਦਗੀ 'ਚ ਇੰਜ ਕਰਨਾ ਸਿੱਖਿਆ, ਇੰਜ ਦਾ ਤੇਰਾ ਹੱਥ ਹੋਇਆ ਹੀ ਨਹੀਂ ਅੱਜ ਤੱਕ। ਇਹ ਹੀ ਗੱਲਾਂ ਹਾਸੇ ਵਾਲੀਆਂ ਮੇਰੇ ਪਿਓ ਦੇ ਸਾਹਮਣੇ ਕਰਨੀਆਂ ਤੁਸੀਂ, ਇਹੀ ਹਾਸੇ ਵਾਲੀਆਂ ਗੱਲਾਂ ਕਰਨੀਆਂ। ਸਾਡਾ ਆਪਣਾ ਹਾਸੇ ਦਾ ਬੁਰਾ ਹਾਲ ਹੋ ਲੱਗ ਦੇਣਾ ਪੈਸੇ ਨਾਲ ਤੁਹਾਨੂੰ ਲੱਗ ਦੇਣਾ। ਹਲੋ ਇਹ ਮੈਂ ਬਿਸਤੀ ਕਰ ਰਿਹਾ ਹਾਂਜੀ, ਇਹ ਹਾਸੇ ਦੀਆਂ ਗੱਲਾਂ ਨਹੀਂ ਮੈਂ ਕਰ ਰਿਹਾ, ਇਹ ਮੈਂ ਤੈਨੂੰ ਦੱਸ ਰਿਹਾ। ਇਹ ਤਰਲਾ ਤਬੀਅਤ ਆਦਮੀ ਕਿ ਮੈਂ ਤੈਨੂੰ ਦੱਸ ਰਿਹਾ ਕਿ ਤੂੰ ਇਸ ਤਰ੍ਹਾਂ ਦਾ ਹੈ। ਬਗੈਰ ਜਾਣ ਪਛਾਣ ਵਾਲੇ ਓਏ ਉਹਦਾ ਹੱਥ ਵੇਖ ਲਾ, ਉਹਨੇ ਚੰਡ ਮਾਰੀ ਨਾ ਇਦਾਂ ਲੱਗਣਾ ਮੂੰਹ ਤੇ ਮੰਜਾ ਡਾਇਆ, ਐਡੀ ਲਾਸ਼ ਪਾਉਣੀ ਉਹਨੇ। ਜਿਲੇ ਮੈਂ ਇੱਧਰ ਦੇਖਦਾ ਨਾ ਮੈਨੂੰ ਲੱਗਦਾ ਹੈ ਕਿ ਚਲੋ ਯਾਰ ਕੋਈ ਮੇਲ ਬੈਠਾ ਹੈ, ਲੇਕਿਨ ਇੱਕਦਮ ਜਿਹੜਾ ਮੂੰਹ ਮੇਰਾ ਇੱਧਰ ਨੂੰ ਜਾਂਦਾ ਨਾ ਤਾਂ ਮੈਨੂੰ ਇਦਾਂ ਲੱਗਦਾ 7ਵੇਂ 8ਵੇਂ ਮਹੀਨੇ ਜਾ ਕੇ ਕੋਈ ਇਰਾਦਾ ਬਦਲ ਕੇ ਮੁੰਡਾ ਬਣਾਇਆ ਗਿਆ, ਲੇਕਿਨ ਪਹਿਲੇ ਕੁੜੀ ਸੀ। ਭਾਜੀ ਤੁਸੀਂ ਕਰੇ ਰਾਣਾ ਸਾਹਿਬ ਕੀ ਤੇਰੇ ਵਰਗੇ ਬੰਦੇ ਹੁੰਦੇ ਜਿਹੜੇ ਅਲਟਰਾਸਾਊਂਡ ਗਲਤ ਕਰ ਦਿੰਦੇ ਨੇ ਕਿ ਅਗਲੇ ਬੰਦੇ ਕਹਿੰਦੇ ਨੇ 7ਵੇਂ 8ਵੇਂ ਮਹੀਨੇ ਤੱਕ ਅਗਲੇ ਕਹਿੰਦੇ ਰਹਿੰਦੇ ਨੇ ਮਤਲਬ ਕੁੜੀ ਆ ਕੁੜੀ ਆ ਕੁੜੀ ਹੈ ਤੇ ਬਾਅਦ ਚ ਮੁੰਡਾ ਬਣ ਜਾਂਦਾ ਤੇ ਅਗਲੇ ਕਹਿੰਦੇ ਦੇਖੋ ਆਹ ਦੇਖੋ ਡਾਕਟਰਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਇਹਨੂੰ ਅੱਬਾ ਜੀ ਵੀ ਇਦਾਂ ਹੀ ਝਾੜਦੇ, ਇਹਨੂੰ ਅੱਬਾ ਜੀ ਰੂ ਕਹਿ ਕੇ ਝਾੜਦੇ। ਅਸੀਂ ਪੂਰੀ ਵਰਤ ਕਰਾਈ ਹੈ ਟ੍ਰੇਨ ਦੇ ਵਿੱਚ ਤੁਹਾਡੀ, ਉਹ ਪੂਰਾ ਡੱਬਾ ਕਰਾ ਦਿੰਦੇ। ਚੁੱਕੋ ਭਾਜੀ ਸਮਾਨ ਚੁੱਕੋ, ਕਿਹਦਾ ਇੰਤਜ਼ਾਰ ਆ? ਸਮਾਨ ਚੁੱਕੋ, ਇੱਥੇ ਮਤਲਬ ਸਲਾਬ ਆ ਗਿਆ ਹੈ ਜਾਂ ਕਿਸੇ ਨੇ ਕੀ ਦੱਸਿਆ ਕਿ ਹਮਲਾ ਹੋਣ ਵਾਲਾ ਹੈ ਇੱਥੇ, ਜਾਂ ਕਿਸੇ ਨੇ ਕੀ ਦੱਸਿਆ ਹੈ ਕਿ ਬੰਦੇ ਹੋਰ 2 ਘੰਟਿਆਂ ਨੂੰ ਇੱਥੇ ਜ਼ਲਜ਼ਲਾ ਆ ਜਾਣਾ ਹੈ, ਕਿਉਂ ਸਮਾਨ ਚੁੱਕ ਲਵਾਂ? ਮਤਲਬ ਕਿ ਮੇਰੀ ਸਿੰਧ ਖੈਰਪੁਰ ਰਿਹਾਇਸ਼ ਹੈ ਕਿ ਪਤਾ ਲੱਗਿਆ ਕਿ ਜੀ ਬਾਰਿਸ਼ਾਂ ਪਿੱਛੇ ਬਹੁਤ ਹੋ ਰਹੀਆਂ ਨੇ ਤੇ ਦਰਿਆਏ ਸਿੰਧ ਜਿਹੜਾ ਟੁੱਟ ਜਾਣਾ ਹੈ ਤੇ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਆਉਣਾ 3-3 ਫੁੱਟ, ਕਿਉਂ ਸਮਾਨ ਚੁੱਕ ਲਈਏ? ਰਾਵੀ ਦੇ ਕੰਢੇ ਤੇ ਘਰ ਆ ਸਾਡਾ ਕਿ ਸਾਨੂੰ ਕਿਸੇ ਨੇ ਬੰਦੇ ਨੇ ਆ ਕੇ ਦੱਸਿਆ ਰਾਵੀ ਚੜ ਗਈ ਹੈ ਤੇ ਉਧਰੋਂ ਪਿੱਛੋਂ ਪਾਣੀ ਛੱਡਤਾ ਹੈ ਉਹਨਾਂ ਨੇ ਤੇ ਜੀ ਹੁਣ ਇੱਥੇ ਬਹੁਤ ਪਾਣੀ ਆ ਜਾਣਾ, ਕਿਉਂ ਸਮਾਨ ਚੁੱਕ ਲਵਾਂ ਮੈਂ? ਅੱਬਾ ਜੀ ਦੀ ਜ਼ਿੰਦਗੀ ਵਧਾ ਦਿਓ ਜਾ ਕੇ, ਮਿਹਰਬਾਨੀ। ਇੱਥੇ ਕਿਹੜਾ ਇੰਜਣ ਖੋਲਿਆ ਪਾਣੀ ਲਾਉਂਦੇ ਸੀ ਉੱਥੇ ਸਿੰਘ ਅੱਬਾ ਜੀ ਦੀ ਜ਼ਿੰਦਗੀ ਵਧਾ ਦਿਓ। ਇੱਥੋਂ ਆਪਾਂ ਜਾਣਾ ਗੱਡੀ 'ਚ ਵਾ, ਇੱਕ ਜ਼ਬਾਨ ਨਾਲ ਸਭ ਤੋਂ ਪਹਿਲੇ ਇਹਨੂੰ ਇਸ ਗੱਲ ਦਾ ਮਨਾ ਕਰ ਕਿ ਮੇਰੇ ਨਾਲ ਨਾ ਇਨਸਾਨਾਂ ਤਰ੍ਹਾਂ ਕਰ, ਜਾਂ ਤੂੰ ਰੋ ਕੇ ਗੱਲ ਕਰ ਜਾਂ ਤੂੰ ਸੀਰੀਅਸ ਭਾਜੀ ਗੱਲ। ਐਡਰੈਸ ਤਾਂ ਸਹੀ ਦੱਸਣਾ ਕਿ ਨਹੀਂ, ਮੈਂ ਚਾਹੁੰਦਾ ਉਹ ਗੱਲ ਸਹੀ ਕਰ, ਹਰ ਵਾਰੀ ਉਹ ਫੁੱਟ ਪਿੱਛੇ ਨੂੰ ਹੋ ਜਾਣ। ਉਹ ਬਾਜੀ ਤੁਸੀਂ ਈਜ਼ੀ ਹੋਵੋ, ਤੁਸੀਂ ਇਸ ਗੱਲ ਉਹ ਕਿਹੜੀ ਬਾਜੀ ਰਾਣਾ ਸਾਹਿਬ, ਕੀ ਹੋ ਗਿਆ ਤੁਹਾਨੂੰ? ਕਿਹੜੀ ਬਾਜੀ? ਐਡੀ ਦੂਰੋਂ ਆ ਗਏ ਸੀ ਬਾਜੀ ਹੋ ਗਏ? ਅੱਛਾ ਉਹ ਭਾਈ ਨੇ ਇੱਕ ਵਾਰੀ ਸਾਡੇ ਪਿਓ ਦਾ ਮਸਲਾ ਇਸ ਕਰਕੇ ਆਏ ਭਾਈ ਤੁਹਾਡੇ ਕੋਲ। ਕਦੋਂ ਬੰਦੇ ਨੂੰ ਦੁਨੀਆ 'ਚ ਕੋਈ ਬਿਮਾਰੀ ਨਹੀਂ ਲੱਗਦੀ ਹੁੰਦੀ, ਸਿਰਫ ਪਕੰਦਰ ਫੋੜਾ ਨਿਕਲਦਾ ਹੁੰਦਾ। ਕਿਹੜਾ ਫੋੜਾ? ਪਕੰਦਰ ਫੋੜਾ। ਹਰ ਬੰਦੇ ਕੋ ਬਹਿ ਕੇ ਇਹ ਪੁੱਛਦਾ ਹੁੰਦਾ ਯਾਰ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਪਕੰਦਰ ਦਾ ਕੋਈ ਇਲਾਜ ਦਰਿਆਫਤ ਹੋਇਆ ਕਿ ਨਹੀਂ ਹੋਇਆ? ਉਹ ਕਿਹੜੇ ਦੌਰ ਦਾ ਤੂੰ? ਮੇਰੀ ਭੈਣ ਔਰ ਇਜ਼ੀ ਹੋ, ਤੂੰ ਭੈਣ ਕੀ ਗੱਲ ਕਰ ਰਹੇ ਸੀ? ਆ ਵੇਖਿਆ ਇਹ ਤੇਰੀ ਚੱਲਣ ਦੀ ਵਜ੍ਹਾ ਤੋਂ ਉਹਦਾ ਵੀ ਵਾਲਕਮ ਖਰਾਬ ਹੋ ਗਿਆ। ਮੈਨੂੰ ਗੱਲ ਕਰ ਲੈਂਦੇ, ਮੈਂ ਛੋਟਾ ਮੈਂ ਘਰ 'ਚ ਵੀ ਸਮਝਦਾ। ਤੇਰੀ ਗੱਲ ਨਹੀਂ ਨਾ ਮੁੱਕਦੀ, ਤੂੰ ਤਾਂ ਇਦਾਂ ਜਿੱਦਾਂ ਦਮ ਕਰਨ ਦੇ ਵਿੱਚੋਂ ਚੁੱਪ ਹੀ ਨਹੀਂ ਕਰਦਾ। ਬਾਜੀ ਕਹੋ ਮੁੰਡਿਆਂ ਨੂੰ ਬੈਗ ਬੁੱਕ ਤਿਆਰ ਹਾਂਜੀ ਭਾਜੀ ਕਰੋ, ਬਾਜੀ ਬੱਚਿਆਂ ਨੂੰ ਇੱਕ ਦਿਨ ਤੁਸੀਂ ਸਾਡੇ ਨਾਲ ਗੁਜ਼ਾਰਨਾ ਤੇ ਉਸ ਤੋਂ ਬਾਅਦ ਕਿਉਂ ਬੈਗ ਇੱਕ ਜਾਂ ਹੱਸ ਕੇ ਤੇ ਜਾਂ ਰੋ ਕੇ? ਅੱਬੇ ਵੱਲੋਂ ਰੋ ਕੇ ਕਰਦਾ, ਤੁਹਾਡੇ ਵੱਲੋਂ ਹੱਸ ਕੇ ਕਰਦਾ ਕਿ ਤੁਸੀਂ ਮਿਲ ਪਏ ਸਾਨੂੰ ਭਾਈ। ਤੇਰਾ ਤੂੰ ਇਹ ਦੱਸ ਤੇਰਾ ਜੇਜ਼ ਕਿੰਨਾ ਇਕੱਠਾ ਹੋ ਗਿਆ? ਇਮਲੀ ਯਾਰ ਇਹ ਨਾ ਹੋਵੇ ਕਿ ਮਤਲਬ ਅਸੀਂ ਇਹਨੂੰ ਹੋਰ ਹਾਲਤ ਚ ਅੱਬੇ ਕੋਲ ਲੈ ਕੇ ਜਾਈਏ। ਇਹ ਕਿਹੜੀ ਹਰਕਤ ਕਰ ਰਿਹਾ ਵਾ ਯਾਰ? ਘਰ ਆਇਆ ਨਾ, ਇਹ ਹੈ ਕਿ ਮਾਪਿਆਂ ਘਰੋਂ ਸਭ ਕੁਝ ਲੈ ਕੇ ਜਾਈਂ ਵਰਨਾ ਅਗਲੇ ਗੱਲਾਂ ਸੁਣਾਉਂਦੇ ਆ। ਕੀ ਗੱਲ ਕਰ ਰਹੇ ਸੀ ਤੁਸੀਂ? ਓਏ ਨਹੀਂ ਤੇਰੇ ਭਰਾ ਦਾ ਹੁਲੀਆ ਚੇਂਜ ਕਰਤਾ ਹੀ, ਹੁਣ ਵੇਖ ਲਾ ਅੱਬਾ ਬਚਾਉਣਾ ਜਾਂ ਭਰਾ ਬਚਾਉਣਾ, ਦੋਵੇਂ ਬਚਾਉਣੇ, ਦੋਵੇਂ ਮੈਂ। ਅੱਛਾ ਜੀ ਤੁਸੀਂ ਇਸ ਤਰ੍ਹਾਂ ਕਰੋ, ਸਮਾਨ ਚੁੱਕੋ ਆਪਣਾ ਵੀ, ਬੱਚਿਆਂ ਨੂੰ ਵੀ ਕਹੋ ਬੈਗ ਪੈਕ ਕਰਨ, ਟ੍ਰੇਨ 'ਚ ਬੈਠੀਏ। ਹਾਂਜੀ ਉੱਥੇ ਪਹੁੰਚਣਾ ਵਾ। ਪਹਿਲੇ ਦਿਨ ਮੈਂ ਕਹਿੰਦਾ ਅੱਬਾ ਜੀ ਸਲਾਗਤਾ ਬਣਾਉਣਾ, ਨਾਲ ਕੋਈ ਰੋਟੀ ਪਾਣੀ, ਜਾ ਕੇ ਪਹਿਲੀ ਰੋਟੀ ਅੱਬਾ ਜੀ ਨਾਲ ਬਹਿ ਕੇ ਖਾਣੀ। ਤੁਸੀਂ ਭੁੱਖੇ ਯਾਰ ਤੂੰ ਰੋਈ ਜਾਂਦਾ ਹੈ, ਰੋਈ ਜਾਂਦਾ ਹੈ, ਤੇਰਾ ਕੀ ਪ੍ਰੋਬਲਮ ਹੈ ਯਾਰ? ਤੇਰਾ ਉੱਠੋ ਭਾਜੀ, ਕਿੱਥੇ ਉੱਠੋ? ਚੱਲੀਏ ਭਾਈ ਬਿਸਮਿਲ੍ਲਾ। ਆ ਮੁਲਾਜ਼ਮ ਕਿਹੜਾ ਭਾਈ ਨਾ ਚੁੱਕ ਲਵੋ ਕਾਪੀ ਕੋਪੀ ਭਾਜੀ। ਕਿੰਨੇ ਨਰਮ ਆ। ਉਹ ਰਾਣਾ ਸਾਹਿਬ ਕੀ ਹੋ ਗਿਆ ਤੁਹਾਨੂੰ? ਹੈ ਸਪਾਰੀ ਖਾਨੀ ਨਾ, ਖੁਸ਼ਕ ਸਪਾਰੀ ਜਿਹੜੀ ਹੁੰਦੀ ਹੈ। ਓਏ ਜੀ ਰਾਣੇ ਯਾਰ ਨੂੰ ਲੈਣ ਆਏ, ਹਕੀਮ ਨੂੰ ਲੈਣ ਆਏ, ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਤੂੰ ਇਦਾਂ ਇਦਾਂ ਕਾਤੋਂ ਗੱਲ ਕਰ? ਉਹ ਕਿੱਦਾਂ ਕਰੀਏ? ਰਾਣਾ ਸਾਹਿਬ ਭਰਾ ਵਾ ਵੱਡਾ, ਫੇਕ ਹੀ ਜੇ ਇਦਾਂ ਦੀਆਂ ਹਰਕਤਾਂ ਉਹਦੀਆਂ ਤੇ ਕੋਈ ਭਾਈ ਨੇ ਨਫੀਸ ਆਦਮੀ ਏਦਾਂ ਦੇ ਹੁੰਦੇ ਆ, ਬੜੋਚਾ ਟਾਈਪ ਭਾਈਆਂ। ਇਹ ਨਫੀਸ ਤਬੀਅਤ ਆ ਜ਼ਲੀਲ ਤਬੀਅਤ ਆ। ਰਾਣਾ ਸਾਹਿਬ ਇੱਥੇ ਰਹਿਣਾ, ਚੱਲੋਗੇ ਸਾਡੇ ਨਾਲ? ਇਹਦੇ ਹਾਥੀ ਕਸਾਈਆਂ ਵਰਗੇ ਆ, ਤੂੰ ਏਦਾਂ ਕਰ, ਤੂੰ ਜਾ ਉੱਠ ਜਾ ਕੇ ਆਪਾਂ ਜੀ ਨੂੰ ਕਵਾਂਗੇ ਉਹ ਨਹੀਂ ਆ ਰਹੇ। ਓਏ ਯਾਰ ਤੁਹਾਡੀਆਂ ਬਹਿ ਜਾ ਲੱਗਾ ਤੇ ਰਾਣਾ ਸਾਹਿਬ ਤੂੰ ਚੱਲ ਬਾਹਰ। ਰਾਣਾ ਸਾਹਿਬ